ਇੱਕ ਦੁਖਾਂਤ ਤਾਂ ਜੋ 47 ਦੀ ਵੰਡ ਨੇ ਜਾਨੀ, ਮਾਲੀ, ਐਮੋਸ਼ਨਲ, ਇਤਿਹਾਸਕ ਵਿਰਸੇ ਦਾ ਜੋ ਨੁਕਸਾਨ ਕੀਤਾ ਹੀ ਕੀਤਾ। ਪਰ ਇੱਧਰ ਆਉਂਦਿਆਂ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਣ ਦੇ ਨਾਲ ਸਾਡੇ ਖਿਲਾਫ ਇੰਡੀਅਨ ਸਟੇਟ ਦੀ ਜਿਹੜੀ ਅਨਡਿਕਲੇਅਰਡ ਵਾਰ ਹੈ ਉਹ ਸ਼ੁਰੂ ਹੋ ਜਾਂਦੀ। 84 ਤੋਂ ਹੁਣ 2021 ਤੱਕ ਵੀ 37 ਵਰੇ ਹੋ ਗਏ ਨੇ। ਹੁਣ ਇਸ ਗੱਲ ਦਾ ਧਿਆਨ ਰਿਹਾ ਕਿ ਜਿਹੜਾ ਸੰਘਰਸ਼ ਬਿਲਕੁਲ ਪੀਸਫੁਲ ਤਰੀਕੇ ਨਾਲ 37 ਵਰੇ ਜੂਨ ਤੋਂ 84 ਤੱਕ ਵਿੱਢਿਆ ਗਿਆ, 2 ਲੱਖ ਦੀ ਗ੍ਰਿਫਤਾਰੀ ਤੋਂ ਬਾਅਦ ਨਤੀਜਾ ਟੈਂਕਾਂ ਤੋਪਾਂ ਨਾਲ ਹਮਲਾ, ਫੁੱਲ ਸਕੇਲ ਸਾਰਾ ਪੰਜਾਬ ਬਾਕੀ ਦੁਨੀਆ ਨਾਲੋਂ ਕੱਟ ਆਫ ਕਰ ਦਿੱਤਾ ਗਿਆ। ਪਰ ਇਹ ਜਿਹੜਾ ਤੀਸਰਾ ਵੱਡਾ ਘੱਲੂਘਾਰਾ ਵਰਤਾਇਆ ਜਾਂਦਾ ਹੈ, ਇਸ ਦੇ ਵਿੱਚ ਭਾਰਤੀ ਫੌਜ, ਕਿਉਂਕਿ ਉਹਨਾਂ ਘੱਲੂਘਾਰਿਆਂ 'ਚ ਇੱਕ ਪਾਸੇ ਦਿੱਲੀ ਸਾਮਰਾਜ ਸੀ, ਮੁਗਲਿਆ, ਇੱਕ ਪਾਸੇ ਦਰਾ ਖੈਬਰ ਪਾਰ ਦੇ ਹਮਲਾਵਰ ਸੀ। ਪਰ ਇੱਕ ਡੈਮੋਕ੍ਰੈਟਿਕ ਸੁਸਾਇਟੀ ਦੇ ਵਿੱਚ ਡੈਮੋਕ੍ਰੇਸੀ ਦੇ ਨਾਂ ਥੱਲੇ, ਜਮਹੂਰੀਅਤ ਦੇ ਨਾਂ ਥੱਲੇ ਗਵਰਨ ਕਰਨ ਵਾਲੀ ਹਕੂਮਤ ਵੱਲੋਂ, ਉਹਨਾਂ ਦੀ ਫੌਜ ਵੱਲੋਂ ਆਪਣੇ ਸ਼ਹਿਰੀਆਂ ਦੇ ਉੱਤੇ ਤੇ ਸਭ ਤੋਂ ਲੇਟੈਸਟ ਟੈਕਨੋਲੋਜੀ ਇਸਤੇਮਾਲ ਕਰ 1 ਲੱਖ ਤੋਂ ਜ਼ਿਆਦਾ ਫੌਜ ਪੰਜਾਬ ਦੇ 12,000 ਪਿੰਡਾਂ 'ਚ, ਜਿੱਥੇ ਕਿ ਮੋਬਾਈਲ ਕਰ ਦਿੱਤਾ ਗਿਆ, ਕੋਈ ਘਰੋਂ ਨਿਕਲ ਨਹੀਂ ਸਕਦਾ, ਕੋਈ ਸਵਾਰੀ ਨਹੀਂ ਕਰ ਸਕਦਾ, ਸਾਰਾ ਪਾਸਾ ਦੁਨੀਆ ਤੋਂ ਕੱਟ ਆਫ ਕਰ ਦਿੱਤਾ ਗਿਆ। ਤੇ 1 ਲੱਖ ਫੌਜ ਜਿਹੜੀ ਹੈ ਉਹ ਇਨ ਐਕਸ਼ਨ ਲਾਈ ਜਾਂਦੀ ਹੈ। ਇਹ ਇੱਕ ਲੰਬੀ ਕਹਾਣੀ ਹੈ ਕਿ ਕੀ ਇਹਨਾਂ 72 ਘੰਟਿਆਂ ਦੇ ਹਮਲੇ ਦੇ ਵਿੱਚ ਉਹ ਪੋਇਜ਼ਨਸ ਗੈਸ ਵੀ ਜਿਸ ਦੀ ਮਨਾਹੀ ਸੈਕੰਡ ਵਰਲਡ ਵਾਰ ਤੋਂ ਬਾਅਦ ਸੀ, ਉਸ ਨੂੰ ਵੀ ਇਸਤੇਮਾਲ ਕੀਤਾ ਗਿਆ, ਆਰਟਿਲਰੀ ਵੀ, ਟੈਂਕ ਵੀ, 12 ਜਿਹੜੀਆਂ ਨੇ PACs ਪਰਸਨਲ ਆਰਮਡ ਕੈਰੀਅਰ। ਇਹ ਸਾਰੇ ਨੂੰ ਜੇ ਅਸੀਂ ਮਨ ਦੀਆਂ ਨਜ਼ਰਾਂ ਦੇ ਸਾਹਮਣੇ ਲਿਆ ਕੇ ਦੇਖੀਏ ਤੇ ਫਿਰ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ ਔਰ ਭਾਈ ਕੇਰ ਸਿੰਘ, ਉਹਨਾਂ ਦੇ ਰੋਲ ਨੂੰ ਦੇਖੀਏ ਤਾਂ ਮੈਂ ਸਮਝਦਾ ਵੀ ਇਹ ਸਾਡੀ ਸਾਰੇ ਇਤਿਹਾਸ ਦੇ ਵਿੱਚ ਇੰਨੇ ਵੱਡੇ ਕਿਰਦਾਰ ਦੇ ਤੌਰ ਤੇ ਉੱਭਰਦੇ ਨੇ ਜਿਸ ਦਾ ਕੋਈ ਸਾਨੀ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब, बर्ड्स। मैं ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੌਫੇਲ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब, जी आयां नूं प्रोग्राम सचो सच विच बहुत शुक्रिया। जी राज साहब, अज 29 अक्तूबर 2021 15 ਕੱਤਕ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸਿਨ ਕੇਬਲ, ਬੈਲਫੈਲ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਔਰ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ, ਖੁਸ਼ੀਆਂ ਨਾਲ, ਚਾਵਾਂ ਨਾਲ ਗੁਜ਼ਰੇ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਜਸਕੀਰਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਕਿਹਾ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਂਵਾਲਿਆਂ ਦੇ ਕਹੇ ਅਨੁਸਾਰ 1984 ਵਿੱਚ ਖਾਲਿਸਤਾਨ ਦੀ ਜਿਹੜੀ ਨੀਂਹ ਰੱਖੀ ਗਈ ਸੀ। ਸੋ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਸਿੱਖਸ ਫॉर ਜਸਟਿਸ ਵੱਲੋਂ 2014 ਵਿੱਚ ਨਾਨ ਬਾਈਂਡਿੰਗ ਰੈਫਰੈਂਡਮ ਦੀ ਜਿਹੜੀ ਮੁਹਿੰਮ ਹੈ ਉਹ ਵਿੱਢੀ ਗਈ ਸੀ। ਹੁਣ 31 ਅਕਤੂਬਰ ਨੂੰ ਰੈਫਰੈਂਡਮ ਦੀ ਪਹਿਲੀ ਵੋਟ ਲੰਡਨ ਵਿੱਚ ਪੈਣ ਜਾ ਰਹੀ ਹੈ। ਸੋ ਭਾਰਤ ਦੀ ਸਰਕਾਰ ਨੇ 2018 ਵਿੱਚ ਲੰਡਨ ਐਲਾਨਨਾਮੇ ਮੌਕੇ ਬਰਤਾਨੀਆ ਸਰਕਾਰ ਕੋਲ ਜਿਹੜੇ ਅਧਿਕਾਰਿਤ ਤੌਰ ਤੇ ਵਿਰੋਧ ਦਰਜ ਕਰਵਾਇਆ ਸੀ। ਸੋ ਪਰ ਜਿਹੜੀ ਸਰਕਾਰ ਹੈ ਰੈਫਰੈਂਡਮ ਨੂੰ ਰੋਕਣ ਵਿੱਚ ਜਿਹੜੀ ਅਸਫਲ ਰਹੀ। ਸੋ 31 ਅਕਤੂਬਰ ਨੂੰ ਰੈਫਰੈਂਡਮ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਭਾਰਤ ਸਰਕਾਰ
ਬੈਕ ਫੁੱਟ ਤੇ ਹੈ। ਸੋ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀਆਂ ਵੋਟਾਂ ਪਾ ਕੇ ਅੰਤਰਰਾਸ਼ਟਰੀ ਕਾਨੂੰਨ ਅਧੀਨ ਖਾਲਿਸਤਾਨ ਦੀ ਪ੍ਰਾਪਤੀ ਕਰੀਏ। ਜਸਕੀਰਤ ਸਿੰਘ ਹੋਰਾਂ ਨੇ ਕਿਹਾ ਹੈ ਕਿ ਭਾਰਤ ਦੀ ਜਿਹੜੀ ਡੀਪ ਸਟੇਟ ਦੇ ਹਮਲਿਆਂ ਦਾ ਜਿਹੜਾ ਜਵਾਬ ਹੈ ਟੀਵੀ 84 ਭੰਗੀ ਸਰਦਾਰਾਂ ਦੀ ਤੋਪ ਬਣ ਕੇ ਦੇ ਰਿਹਾ ਹੈ। ਸੋ ਇਹ ਪੰਥਕ ਧਿਰਾਂ ਲਈ ਇੱਕ ਪਲੇਟਫਾਰਮ ਜਿਹੜਾ ਬਣਿਆ ਹੈ। ਸੋ ਟੀਵੀ 84 ਇੱਕ ਬ੍ਰਿਜ ਦਾ ਜਿਹੜਾ ਰੋਲ ਨਿਭਾ ਰਿਹਾ ਹੈ। ਸੋ ਟੀਵੀ 84 ਦੀ ਸਮੁੱਚੀ ਟੀਮ ਨੂੰ ਮੇਰੇ ਵੱਲੋਂ ਉਹਨਾਂ ਨੇ ਕਿਹਾ ਕਿ ਸਲੂਟ ਹੈ। ਸੋ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਟੀਵੀ 84 ਦੀ ਮਜ਼ਬੂਤੀ ਲਈ ਆਪਣਾ ਜਿਹੜਾ ਦਸਵੰਧ ਜ਼ਰੂਰ ਭੇਟਾ ਕਰੋ ਤਾਂ ਸ਼ਹੀਦਾਂ ਦੇ ਡੁੱਲੇ ਜਿਹੜੇ ਖੂਨ ਦਾ ਹੱਕ ਲਿਆ ਜਾ ਸਕੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਕੀਰਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਸ਼ਹੀਦਾਂ ਨੂੰ ਯਾਦ ਕਰਨ ਜਾ ਰਹੇ ਹਾਂ ਕਿ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਅਸੀਂ ਕੌਮੀ ਅਣਖ ਦੇ ਵਾਰਿਸ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਅਤੇ ਅਲੋਕਾਰ ਸੁਹਾਗਨ ਬੀਬੀ ਸੁਰਿੰਦਰ ਕੌਰ ਜੀ ਨੂੰ ਸਮਰਪਿਤ ਕਰਦੇ ਹਾਂ। ਸੋ ਇਹਨਾਂ ਯੋਧਿਆਂ ਨੇ ਜੂਨ 84 ਦਾ ਜਿਹੜਾ ਘੱਲੂਘਾਰਾ ਵਰਤਾਉਣ ਵਾਲੀ ਪਾਪਣ ਜਿਹੜੀ ਡੈਨ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਸੀ। ਸੋ 31 ਅਕਤੂਬਰ 1984 ਦਾ ਦਿਨ ਸਿੱਖ ਇਤਿਹਾਸ ਵਿੱਚ ਇੱਕ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਿਉਂਕਿ 31 ਅਕਤੂਬਰ ਦਾ ਦਿਨ ਐਤਵਾਰ ਨੂੰ ਹੈ ਜੀ, ਔਰ ਐਤਵਾਰ ਉਹ ਦਿਨ ਹੋਏਗਾ ਕਿ 37 ਵਰੇ ਪਹਿਲਾਂ ਇਸੇ ਦਿਨ 31 ਅਕਤੂਬਰ 1984 ਨੂੰ, ਜਿਹੜਾ ਕਿ 31 ਅਕਤੂਬਰ ਦਾ ਦਿਨ ਹੈਲੋਵੀਨ ਡੇ ਵੀ ਹੁੰਦਾ ਹੈ ਜੀ, ਆਲ ਘੋਸਟ ਡੇ, ਭੂਤਾਂ ਪ੍ਰੇਤਾਂ ਭੂਤਣੀਆਂ ਡੈਣਾ ਦਾ ਦਿਨ ਵੈਸੇ ਅੱਜ ਤੋਂ ਹੀ ਸ਼ੁਰੂ ਹੋ ਗਿਆ ਹੁਣ ਆ ਰਹੇ ਨੇ। ਸੋ ਇਸ ਦਿਨ ਦੇ ਉੱਤੇ 31 ਅਕਤੂਬਰ ਨੂੰ ਉਹ ਪਾਪਣ ਜਿਨੇ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ, ਜਿਨ੍ਹਾਂ ਦੇ ਵਿੱਚ ਬਜ਼ੁਰਗ, ਬੀਬੀਆਂ, ਬੱਚੇ ਬੱਚੀਆਂ, ਜਿਹੜੇ ਕਿ ਆਪਣੇ ਗੁਰੂ ਦੇ ਦਰਬਾਰ ਸਾਹਿਬ ਔਰ ਤਰਨਤਾਰਨ ਸਾਹਿਬ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ, ਮੁਕਤਸਰ ਸਾਹਿਬ ਸਮੇਤ 37 ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਸੀ। ਔਰ ਇਹ ਇਤਿਹਾਸਕ ਦਿਨ ਹੈ ਕਿਉਂਕਿ ਐਤਵਾਰ ਦਾ ਸ਼ੋਅ ਅਸੀਂ ਨਹੀਂ ਕਰਦੇ। ਸੋ ਅੱਜ ਦਾ ਸਮੁੱਚਾ ਸ਼ੋਅ ਅਸੀਂ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ। ਤੇ ਅਸੀਂ ਇਹ ਵੀ ਦੱਸ ਦਈਏ ਕਿ ਇਸ ਦਿਨ ਨਾਲ ਸੰਬੰਧਿਤ ਅੱਜ ਅਖੰਡ ਪਾਠ ਸਾਹਿਬ ਗੁਰਦੁਆਰਾ ਫਲਸ਼ਿੰਗ 3817 ਪਾਰਸਨ ਬੁਲੇਵਾਰਡ ਆਰੰਭ ਹੋਏ ਨੇ। ਐਤਵਾਰ ਦਾ ਮੁੱਖ ਦੀਵਾਨ ਫਲਸ਼ਿੰਗ ਗੁਰਦੁਆਰਾ ਸਾਹਿਬ 'ਚ ਹੋਏਗਾ, ਜਿਸ ਦੇ ਵਿੱਚ ਟੀਵੀ 84 ਦੀ ਟੀਮ ਹਾਜ਼ਰ ਹੋਏਗੀ। ਮੈਂ ਵੀ ਸੰਗਤ ਦੇ ਦੀਦਾਰ ਕਰਾਂਗਾ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਖਾਸ ਤੌਰ ਤੇ ਨਿਊਯਾਰਕ ਦੀਆਂ ਸਿੱਖ ਸੰਗਤਾਂ ਨੂੰ ਕਿ ਇਸ ਦਿਨ ਦੇ ਮੌਕੇ ਜਿਹੜਾ ਗੁਰਦੁਆਰਾ ਸਾਹਿਬ ਫਲਸ਼ਿੰਗ ਦੇ ਵਿੱਚ ਸ਼ਮੂਲੀਅਤ ਕਰਨ। ਅੱਜ ਦੇ ਪ੍ਰੋਗਰਾਮ ਨੂੰ ਵੀਰ ਜਸਕੀਰਤ ਸਿੰਘ ਹੋਰਾਂ ਨੇ ਸਪਾਂਸਰ ਕੀਤਾ ਹੈ। ਇਹ ਇੰਤਹਾਈ ਪੰਥਕ ਪਿਆਰ 'ਚ ਭਿੱਜੀ ਹੋਈ ਰੂਹ ਹੈ ਔਰ ਇਹਨਾਂ ਨੂੰ ਹਮੇਸ਼ਾ ਜਿੱਥੇ, ਜਿਵੇਂ ਉਹਨਾਂ ਨੇ ਇਹ ਲਫ਼ਜ਼ ਉਹਨਾਂ ਦੇ ਹੀ ਨੇ, ਟੀਵੀ 84 ਨੂੰ ਉਹਨਾਂ ਨੇ ਭੰਗੀਆਂ ਵਾਲੀ ਤੋਪ ਕਿਹਾ ਕਿ ਜਿਹੜਾ ਡੀਪ ਸਟੇਟ ਇੰਡੀਆ ਦੀ ਉਹਦੇ ਵੱਲੋਂ ਹਮਲਿਆਂ ਦਾ ਸਿੰਗਲ ਹੈਂਡਡਲੀ ਮੀਡੀਆ ਰਾਹੀਂ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਬਿਲਕੁਲ। ਤੇ ਇਸ ਗੱਲ ਦਾ ਧਿਆਨ ਰਹੇ ਕਿ ਭੰਗੀਆਂ ਵਾਲੀ ਤੋਪ ਦਾ ਇੱਕ ਆਪਣਾ ਜਿਹੜਾ ਉਹ ਨਾਂ ਹੈ ਇਤਿਹਾਸ ਦੇ ਵਿੱਚ। ਹਾਲਾਂਕਿ ਇਹ ਤੋਪ ਝਗੜੇ ਦਾ ਕਾਰਨ ਵੀ ਬਣੀ ਭੰਗੀ ਸਰਦਾਰਾਂ ਔਰ ਮਹਾਰਾਜਾ ਰਣਜੀਤ ਸਿੰਘ ਦੇ ਵਿਚਾਲੇ, ਪਰ ਐਸਾ ਕਿਹਾ ਜਾਂਦਾ ਹੈ ਕਿ ਇਸ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਜ਼ਮਾਨੇ 'ਚ ਟੌਪ ਉਹਨਾਂ ਦੇ ਜਿਹੜੇ ਟੈਕਨੀਕਲ ਲੋਕ ਸੀ ਔਰ ਜਿਹੜੇ ਵੀ ਇਸ ਨੂੰ ਬਣਾਉਂਦੇ ਨੇ ਅਸਲੇ ਨੂੰ, ਉਹਨਾਂ ਨੇ ਘੜਿਆ ਸੀ ਔਰ ਇਹ ਖੋਈ ਗਈ ਸੀ ਅਬਦਾਲੀ ਤੋਂ ਹੀ। ਔਰ ਕਿਉਂਕਿ 12 ਮਿਸਲਾਂ ਜਦੋਂ ਹਮਲੇ ਕਰਦੀਆਂ ਸੀ ਮੁਗਲਾਂ ਦੇ ਵੇਲੇ ਜਾਂ ਅਫਗਾਨਾਂ ਦੇ ਵੇਲੇ, ਟੂਗੈਦਰਨੈਸ ਨਾਲ ਵੀ ਹੁੰਦਾ ਸੀ, ਪਰ ਉਹਨਾਂ ਦੀ ਆਪਣੀ ਜਿਹੜੀ ਟੈਰੀਟਰੀ ਦੇ ਮੁਤਾਬਕ ਜਾਂ ਲੁੱਟ ਦਾ ਮਾਲ ਕਿਵੇਂ ਵੰਡਣਾ, ਇਸ ਨੂੰ ਲੈ ਕੇ ਕਈ ਵਾਰ ਝਗੜੇ ਵੀ ਹੁੰਦੇ ਸੀ। ਸੋ ਇਹ ਤੋਪ ਜਦੋਂ ਖੋਈ ਗਈ ਜਿਸ ਜੰਗ ਦੇ ਵਿੱਚ, ਉਹਦੇ 'ਚ ਸ਼ੁਕਰ ਚੱਕੀਆ ਮਿਸਲ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਨੇ ਫਾਊਂਡ ਕੀਤਾ ਸੀ, ਉਹ ਵੀ ਉਸ ਮੁਹਿੰਮ ਦਾ ਹਿੱਸਾ ਸੀ। ਤੇ ਭੰਗੀ ਸਰਦਾਰ, ਕਿਉਂਕਿ ਭੰਗੀ ਮਿਸਲ ਬੜੀ ਪਾਵਰਫੁਲ ਮਿਸਲ ਸੀ ਔਰ ਇਹਨਾਂ ਦੇ ਕੋਲ 10,000 ਤੋਂ ਜ਼ਿਆਦਾ ਘੋੜ ਚੜੇ ਜਿਹੜੇ ਸਵਾਰ ਹਮੇਸ਼ਾ ਰਹਿੰਦੇ ਸੀ ਔਰ ਬੜੇ ਡੇਅਰਿੰਗ, ਔਰ ਉਹਦੇ 'ਚ ਝਗੜਾ ਹੋਇਆ ਔਰ ਇਹ ਭੰਗੀ ਸਰਦਾਰਾਂ ਦੇ ਕੋਲ ਆ ਗਈ ਸੀ
ਉਹਨਾਂ ਨੂੰ ਔਰ ਜਦੋਂ ਇਹਨਾਂ ਦਾ ਝਗੜਾ ਵੀ ਹੁੰਦਾ ਇਹਦਾ ਇੱਕ ਕਾਰਨ ਇਹ ਸੀ ਕਿ ਉਹਨਾਂ ਨੇ ਇਹ ਕਿਹਾ ਸ਼ੁਕਰ ਚੱਕੀਆ ਮਿਸਲ ਵਾਲਿਆਂ ਨੇ ਸਰਦਾਰ ਚੜ੍ਹਤ ਸਿੰਘ ਔਰ ਬਾਅਦ 'ਚ ਉਹਨਾਂ ਦੇ ਬੇਟੇ ਮਹਾਂ ਸਿੰਘ ਔਰ ਮਹਾਰਾਜਾ ਰਣਜੀਤ ਸਿੰਘ ਕੇ ਭਾਈ ਇਹਦੇ 'ਚ ਸਾਡਾ ਵੀ ਪੂਰਾ ਯੋਗਦਾਨ ਹੈ, ਅਸੀਂ ਇਹਦੇ ਮਾਲਕ ਹੈ। ਚਲੋ ਜੇ ਮੁੱਖ ਦੀ ਗੱਲ ਕਰੀਏ ਕਿ 1802 ਦੇ ਵਿੱਚ ਹਾਲਾਂ ਅੰਮ੍ਰਿਤਸਰ ਸ਼ਹਿਰ ਭੰਗੀ ਸਰਦਾਰਾਂ ਦੀ ਮਿਸਲ ਦੇ ਵਿੱਚ ਰਿਹਾ। ਮਹਾਰਾਜਾ ਰਣਜੀਤ ਸਿੰਘ 1799 'ਚ ਲਾਹੌਰ ਤੇ ਕਾਬਜ਼ ਹੋਏ। ਉਸ ਤੋਂ ਬਾਅਦ ਉਹਨਾਂ ਨੂੰ ਮਹਾਰਾਜਾ ਵੀ ਐਲਾਨਿਆ ਗਿਆ, ਪਰ ਅੰਮ੍ਰਿਤਸਰ ਸ਼ਹਿਰ ਔਰ ਉਸ ਨਾਲ ਲੱਗਦੇ ਇਲਾਕੇ 1802 ਤੱਕ ਉਹ ਭੰਗੀ ਸਰਦਾਰਾਂ ਦੇ ਕੋਲ ਹੀ ਸੀ। ਔਰ ਜਦੋਂ 1802 'ਚ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਾਈ ਕੀਤੀ ਅੰਮ੍ਰਿਤਸਰ ਵੱਲ, ਉਧਰ ਭੰਗੀ ਸਰਦਾਰ ਵੀ ਤਿਆਰੀ ਦੇ ਨਾਲ ਆਏ। ਔਰ ਉਸ ਵੇਲੇ ਜਦੋਂ ਅਸੀਂ ਦੇਖਦੇ ਹਾਂ ਕਿ ਅਕਾਲੀ ਫੂਲਾ ਸਿੰਘ ਜਿਨ੍ਹਾਂ ਦਾ ਰੋਲ, ਜਿੱਥੇ ਅਸੀਂ ਅਕਾਲ ਤਖਤ ਸਾਹਿਬ ਦੇ ਆਈਡੀਅਲ ਜਥੇਦਾਰ ਵੱਲ ਦੇਖਦੇ ਹਾਂ ਤੇ ਅਕਾਲੀ ਫੂਲਾ ਸਿੰਘ ਹੀ ਅਸੀਂ ਕੋਟ ਕਰਦੇ ਹਾਂ, ਪਰ ਉਹਨਾਂ ਦਾ ਬੜੇ ਮੁਸੀਬਤ ਦੇ ਵੇਲੇ ਅੱਗੇ ਵੱਧ ਕੇ ਸ਼ਹੀਦੀ ਪਾਉਣ ਵਾਲਾ ਜਥਾ ਵੀ ਉਹਨਾਂ ਦਾ ਸੀ, ਪਰ ਬੜੇ ਨਾਜ਼ੁਕ ਟਾਈਮ ਦੇ ਵਿੱਚ ਉਹਨਾਂ ਨੇ ਐਜ਼ ਏ ਟਾਪ ਡਿਪਲੋਮੈਟ ਵੀ ਰੋਲ ਅਦਾ ਕੀਤਾ। ਸੋ ਮੈਂ ਸਮਝਦਾ ਕਿ ਬਹੁਤ ਵਾਰ ਜਦੋਂ ਅਸੀਂ ਵਾਰੀਅਰਸ ਯੋਧਿਆਂ ਦੀ ਗੱਲ ਕਰਦੇ ਹਾਂ ਤੇ ਯੋਧਿਆਂ ਦੇ ਨਾਲ ਨਾਲ ਇਹੀ ਪਾਰਟ, ਹੁਣ ਜੱਸਾ ਸਿੰਘ ਆਹਲੂਵਾਲੀਆ ਆ ਜਿਨ੍ਹਾਂ ਨੇ ਲਗਭਗ 45 ਸਾਲ ਸਿੱਖ ਕੌਮ ਨੂੰ ਅਗਵਾਈ ਦਿੱਤੀ ਦਲ ਖਾਲਸਾ ਦੇ ਥੱਲੇ, ਉਹਨਾਂ ਦੀ ਅਗਵਾਈ ਥੱਲੇ 1762 ਦੇ ਵਿੱਚ ਪਹਿਲੀ ਵਾਰ ਲਾਹੌਰ ਫਤਿਹ ਹੋਇਆ। ਉਹਨਾਂ ਦੀ ਅਗਵਾਈ ਦੇ ਵਿੱਚ 1783 'ਚ ਦਿੱਲੀ ਦੇ ਵਿੱਚ ਫਤਿਹ ਹੋਈ। ਲੇਕਿਨ ਉਹ ਨੈਗੋਸ਼ੀਏਸ਼ਨਸ ਹੋਣ ਕਿਸੇ ਵੇਲੇ ਵੀ ਉਹ ਹਮੇਸ਼ਾ ਅੱਗੇ ਰਹਿੰਦੇ ਸੀ। ਸੋ ਇਹ ਜਦੋਂ ਅਸੀਂ ਜੰਗ ਦਾ ਔਰ ਅੱਜ ਦੇ ਕੰਟੈਕਸਟ ਸਾਡੇ ਲਈ ਵੀ ਇਹ ਇੰਪੋਰਟੈਂਟ ਬਣ ਜਾਂਦਾ ਹੈ ਕਿ ਅਸੀਂ ਦੇਖੀਏ ਕਿ ਵੀ ਸਿਰਫ ਇਹ ਮਕਸਦ ਨਹੀਂ ਹੁੰਦਾ ਜਿਹਨੂੰ ਬਹੁਤ ਵਾਰ ਸਾਡੇ ਵੀਰ ਗੁਰਦੇਵ ਸਿੰਘ ਕਹਿੰਦੇ ਨੇ ਕਿ ਭਾਈ ਲੜਨਾ ਭਿੜਨਾ ਤੇ ਹਾਸਲ ਕੁਛ ਨਾ ਕਰਨਾ। ਇਹ ਵੀ ਸਾਡਾ ਮੰਤਵ ਨਹੀਂ ਹੁੰਦਾ ਕਿ ਵੀ ਅਸੀਂ ਸਿਰਫ ਲੜਨਾ ਭਿੜਨਾ ਹੀ ਹੈ। ਵਕਤ ਆਉਂਦੇ ਨੇ ਕਿ ਜਦੋਂ ਡਿਪਲੋਮੇਸੀ ਜਿਹੜੀ ਹੈ ਉਹ ਬਿਨਾਂ ਲੜੇ ਵੀ ਤੁਹਾਨੂੰ ਆਪਣਾ ਹੱਕ ਦਿਵਾ ਦਿੰਦੀ ਹੈ। ਔਰ ਇਹ ਅਕਾਲੀ ਫੂਲਾ ਸਿੰਘ ਹੋਰਾਂ ਦੇ ਜਿੱਥੇ ਬਹੁਤ ਸਾਰੇ ਹੋਰ ਰੋਲ ਨੇ, ਇੱਕ ਰੋਲ ਸੀ ਕਿ ਜਦੋਂ ਐਨ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਜਿਨ੍ਹਾਂ ਦੇ ਕੋਲ ਲਾਹੌਰ ਵੀ ਸੀ ਔਰ ਕੁਛ ਮਿਸਲਾਂ ਬਾਕੀ ਵੀ ਉਹਨਾਂ ਦੀ ਪਿੱਠ ਤੇ ਸੀ, ਉਹ ਸ੍ਰੀ ਅੰਮ੍ਰਿਤਸਰ ਦੀ ਸਰਜ਼ਮੀਨ ਦੇ ਉੱਤੇ ਨੇੜੇ ਪਹੁੰਚਦੀਆਂ ਨੇ ਤੇ ਇਧਰੋਂ ਭੰਗੀ ਸਰਦਾਰ ਪਹੁੰਚਦੇ ਨੇ ਔਰ ਦੋਨੋਂ ਤਿਆਰ ਨੇ ਕਿ ਜਿਹਨੂੰ ਕਹਿੰਦੇ ਨੇ ਕਿ ਹੂ ਵਿਲ ਫਾਇਰ ਦਾ ਫਸਟ ਬੁਲਟ। ਜੰਗ ਦਾ ਐਲਾਨ ਤਾਂ ਇਹ ਹੁੰਦਾ ਤੇ ਅਕਾਲੀ ਫੂਲਾ ਸਿੰਘ ਆਪਣੇ ਜਥੇ ਦੇ ਨਾਲ ਦੋਨਾਂ ਫੌਜਾਂ ਦੇ ਵਿਚਕਾਰ ਆ ਕੇ ਖਲੋ ਜਾਂਦੇ ਨੇ। ਦੋਨਾਂ ਧਿਰਾਂ ਨੂੰ ਸ਼ਰਮ ਵੀ ਦਿੰਦੇ ਨੇ ਕਿ ਭਾਈ ਤੁਸੀਂ ਗੁਰੂ ਕੀ ਨਗਰੀ ਅੰਮ੍ਰਿਤਸਰ ਅੱਜ ਸਿੱਖਾਂ ਦਾ ਖੂਨ ਸਿੱਖਾਂ ਦੇ ਹੱਥੋਂ ਡੁੱਲੇਗਾ, ਤੁਸੀਂ ਇਹਨੂੰ ਅਪਮਾਨਿਤ ਕਰੋਗੇ। ਔਰ ਉਹਨਾਂ ਨੇ ਜਿਹੜਾ ਇਸ ਦੀ ਵਿਚੋਲਗੀ ਕਰਦੇ ਆ, ਜਿੱਥੇ ਜ਼ਾਹਰ ਹੈ ਮਹਾਰਾਜਾ ਰਣਜੀਤ ਸਿੰਘ ਇੱਕ ਰਾਈਜ਼ਿੰਗ ਪਾਵਰ ਵੀ ਸਨ ਔਰ ਭੰਗੀ ਸਰਦਾਰਾਂ ਦਾ ਆਲਰੇਡੀ ਡਿਕਲਾਈਨ ਹੋ ਚੁੱਕਾ ਸੀ। ਲਾਹੌਰ ਆਲਮੋਸਟ 25-30 ਸਾਲ ਉਹਨਾਂ ਦੇ ਕੰਟਰੋਲ 'ਚ ਰਿਹਾ। ਤਿੰਨ ਭਰਾ ਜਿਹੜੇ ਸੀ, ਗੁੱਜਰ ਸਿੰਘ, ਲਹਿਣਾ ਸਿੰਘ, ਇੱਕ ਉਹਨਾਂ ਦਾ ਹੋਰ ਮੈਨੂੰ ਭੁੱਲ ਗਿਆ ਨਾਂ ਉਹਨਾਂ ਦਾ, ਔਰ ਸੋਭਾ ਸਿੰਘ, ਔਰ ਉਹ ਮਿਸਮੈਨੇਜਡ ਸੀ ਲਾਹੌਰ ਵੀ। ਔਰ ਇਸੇ ਤਰ੍ਹਾਂ ਉਹਨਾਂ ਦਾ ਓਵਰ ਪਹਿਲੇ ਸਟੇਜ ਤੇ ਬਹਾਦਰੀ ਤਾਂ ਰਹੀ, ਲੇਕਿਨ ਜਦੋਂ ਇੱਕ ਜਨਰੇਸ਼ਨ ਦੂਸਰੀ ਜਨਰੇਸ਼ਨ ਜਾਂ ਜਦੋਂ ਤੁਹਾਡੇ ਕੋਲ ਕਬਜ਼ਾ ਆ ਜਾਂਦਾ ਹੈ ਫਿਰ ਤੁਸੀਂ ਥੋੜ੍ਹੇ ਬਹੁਤ ਆਈਡੀਅਲਸ ਵੀ ਉਹ ਨਹੀਂ ਰਹਿੰਦੇ ਹੈ। ਲੇਕਿਨ ਉਹਨਾਂ ਨੇ ਜਿਹੜਾ ਕਬਜ਼ਾ ਉਹਨਾਂ ਨੂੰ ਦਵਾ ਦਿੱਤਾ ਸ਼ਹਿਰ ਦਾ ਵੀ, ਔਰ ਜਿਹੜੇ ਭੰਗੀ ਮਿਸਲ ਦੇ ਨਾਲ ਸੰਬੰਧਿਤ ਉਹਨਾਂ ਦੀ ਸਰਦਾਰਨੀ ਔਰ ਬਾਕੀਆਂ ਦੇ ਲਈ ਜਗੀਰ ਔਰ ਉਹਦਾ ਪ੍ਰਬੰਧ ਵੀ ਕੀਤਾ। ਪਰ ਇਹ ਤੋਪ ਜਿਹੜੀ ਹੈ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਕੰਟਰੋਲ 'ਚ ਆਈ। ਭੰਗੀਆਂ ਵਾਲੀ ਤੋਪ ਦਾ ਜ਼ਿਕਰ ਹੋ ਰਿਹਾ ਔਰ ਰਣਜੀਤ ਸਿੰਘ ਪੀਰੀਅਡ 'ਚ ਇੱਕ ਜਾਂ ਦੋ ਐਕਸਪੀਡੀਸ਼ਨਸ ਦੇ ਵੇਲੇ ਸ਼ਾਇਦ ਮੁਲਤਾਨ ਤੇ ਹਮਲੇ ਵੇਲੇ ਜਾਂ ਇੱਕ ਦੋ ਹੋਰ ਥਾਵਾਂ ਤੇ ਇਸਤੇਮਾਲ ਕੀਤੀ ਗਈ। ਹੁਣ ਇਹ ਜਿਹੜੀ ਜਿਹਦਾ ਇੱਕ ਆਪਣਾ ਇਤਿਹਾਸ ਹੈ, ਇਹ ਲਾਹੌਰ ਦੇ ਵਿੱਚ ਮੇਰੇ ਕੋਲ ਐਗਜ਼ੈਕਟ ਵੈਨਿਊ ਤਾਂ ਨਹੀਂ ਹੈ ਲੇਕਿਨ ਉਹ ਪਬਲਿਕ ਡਿਸਪਲੇ ਦੇ ਲਈ ਬਾਹਰ ਹੈ ਜਿਹਨੂੰ ਦੇਖਿਆ ਜਾ ਸਕਦਾ। ਔਰ ਇਹ ਇੱਕ ਫਿਰ ਕਈ ਚੀਜ਼ਾਂ ਜਿਹੜੀਆਂ ਜਿਨ੍ਹਾਂ ਦਾ ਰੈਪੂਟੇਸ਼ਨ ਬਣ ਜਾਂਦਾ ਹੈ ਉਹ ਇੱਕ ਲੋਕ ਮੁਹਾਵਰੇ 'ਚ ਵੀ ਆ ਜਾਂਦੀ। ਔਰ ਸੰਤ ਪਿੰਡਾਂ ਵਾਲਿਆਂ ਨੇ ਵੀ ਇਹ ਲੋਕ ਮੁਹਾਵਰਾ ਇਸਤੇਮਾਲ ਕੀਤਾ ਹੋਇਆ ਹੈ। ਉਹਨਾਂ ਕਿਹਾ ਵੀ ਜਿਹੜਾ ਆਉਂਦਾ ਇਧਰ ਨੂੰ ਤੁਰਿਆ ਆਉਂਦਾ ਕਿ ਸੰਤ ਜੀ ਸਾਡੇ ਨਾਲ ਆਹ ਹੋ ਗਿਆ, ਸੰਤ ਜੀ ਸਾਡੇ ਨਾਲ ਆਹ ਹੋ ਗਿਆ, ਮੈਂ ਇੱਥੇ ਕੋਈ ਭੰਗੀਆਂ ਵਾਲੀ ਤੋਪ ਰੱਖੀ ਹੈ। ਸੋ ਮਤਲਬ ਕਿਉਂਕਿ ਉਸ ਵੇਲੇ ਦਾ ਇੱਕ ਰੇਅਰ ਟੈਕਨੋਲੋਜੀ ਦਾ ਮੇਲ ਸੀ ਔਰ ਪਾਵਰਫੁਲ ਕਿਉਂਕਿ ਲੜਾਈ ਤਾਂ ਅਲਟੀਮੇਟਲੀ ਤੁਹਾਡਾ ਬੈਟਰ ਵੈਪਨ ਦੀ ਗੱਲ ਹੁੰਦੀ ਹੈ। ਸੋ ਮੈਨੂੰ ਇਹ ਚੰਗਾ ਲੱਗਿਆ ਕਿ ਵੀਰ ਜਸਕੀਰਤ ਸਿੰਘ ਹੋਰਾਂ ਨੇ TV 84 ਨੂੰ ਇਸ ਦੇ ਨਾਲ ਤਸ਼ਬੀਹ ਦਿੱਤੀ ਹੈ। ਹਾਲਾਂ ਅਸੀਂ ਵੀ ਗਲਤੀਆਂ ਕਰਦੇ ਹਾਂ ਪਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ
ਕਿ ਜਿਹੜਾ, ਕਿਉਂਕਿ ਬ੍ਰਾਹਮਣ ਕਦੇ ਵੀ ਜਿਹੜਾ, ਜੇ ਤੁਸੀਂ ਇਹਨਾਂ ਹਿੰਦੂ ਤਵੀਆਂ ਦਾ ਕਿਰਦਾਰ ਦੇਖੋ 4000 ਸਾਲ ਦਾ, ਇਹ ਇਹਨਾਂ ਦਾ ਐਟੀਟਿਊਡ ਤਾਂ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਵਾਲਾ ਹੈ। ਇਹ ਲੜਾਈ ਦੇ ਤਾਂ ਕਾਇਰ ਨੇ, ਜੰਗ ਦੇ ਮੈਦਾਨ 'ਚ ਨਹੀਂ ਹੈ। ਹਾਂ, ਜਿਹੜੀ ਇਹਨਾਂ ਦੀ, ਜਿਹਨੂੰ ਅਸੀਂ ਜਦੋਂ ਵਾਈਟ ਪੇਪਰ ਅਕਤੂਬਰ ਦੇ ਮਹੀਨੇ 'ਚ ਜਾਰੀ ਕੀਤਾ ਸੀ, ਅਕਤੂਬਰ 84 'ਚ, ਤੇ ਉਹਦੇ ਵਿੱਚ ਇੱਕ ਟਰਮ ਇਹਨਾਂ ਲਈ ਇਸਤੇਮਾਲ ਕੀਤੀ ਗਈ ਸੀ, ਕਨਵੋਲਿਊਟਡ ਮਾਈਂਡ। ਹੁਣ ਇਹ ਜਿਹੜਾ ਕਨਵੋਲਿਊਟਡ ਮਾਈਂਡ ਹੈ, ਜਿਹਦੇ 'ਚ ਕਿ ਇੱਕ ਤੋਂ ਬਾਅਦ ਇੱਕ ਜਿਹੜਾ ਉਹ ਆਪਸ ਦੇ ਵਿੱਚ ਉਹ ਸਾਰੇ ਜੁੜੇ ਹੋਏ ਨੇ, ਇੰਨੀਆਂ ਡੀਪ ਤਹਿਆਂ ਨੇ ਇਹਨਾਂ ਦੀ। ਅਸੀਂ ਤਾਂ ਬਹੁਤ ਵਾਰ ਸਾਮਦਾਮ ਦੰਡ ਭੇਜ ਤੇ ਗੱਲ ਮੁਕਾ ਦਿੰਦੇ, ਪਰ ਇਸ ਕਿਸਮ ਦਾ ਇਹਨਾਂ ਦਾ ਕੋਵਿਟੀਅਸ ਔਰ ਹਿਡਨ ਐਨਿਮਿਟੀ ਹੈ ਕਿ ਜਿਹਨੂੰ ਤੁਸੀਂ ਸਮਝ ਨਹੀਂ ਸਕਦੇ ਜੇ ਤੁਸੀਂ ਬ੍ਰਾਹਮਣ ਦੀ ਸਾਈਕੀ ਨੂੰ ਨਹੀਂ ਸਮਝਦੇ, ਜੇ ਤੁਸੀਂ ਇਹਨਾਂ ਦੇ ਇਤਿਹਾਸ ਨੂੰ ਨਹੀਂ ਦੇਖਦੇ, ਇਹਨਾਂ ਦੇ ਤੁਸੀਂ ਵਿਹਾਰ ਔਰ ਇਹ ਕਰਨਾ ਕੁਛ ਔਰ ਕਹਿਣਾ ਕੁਛ, ਇਹ ਜਿਹੜੇ ਇਸ ਲੈਵਲ ਦੇ ਉੱਤੇ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਭਾਈ ਅਸੀਂ ਸੱਚ ਨੂੰ ਸਾਹਮਣੇ ਲਿਆਈਏ। ਔਰ ਜਿਵੇਂ ਵੀਰ ਜਸਕੀਰਤ ਸਿੰਘ ਹੋਰੀ ਪੂਰੀ ਤਨਦੇਹੀ ਦੇ ਨਾਲ ਰੈਫਰੈਂਡਮ 2020 ਦੇ ਮੁਹਿੰਮ ਦੇ ਨਾਲ ਵੀ ਜੁੜੇ ਹੋਏ ਨੇ, ਅਸੀਂ ਵੀ ਇਹ ਮਹਿਸੂਸ ਕਰਦੇ ਹਾਂ ਕਿ ਜਿੱਥੇ ਜਿੱਥੇ ਵੀ ਜਿਸ ਢੰਗ ਨਾਲ ਕੌਮੀ ਕੌਜ਼ ਨੂੰ ਨੇੜੇ ਲਿਆਉਣ ਦੇ ਲਈ ਕੰਮ ਹੋ ਸਕਦਾ ਹੈ, ਜਥੇਬੰਦੀਆਂ ਜੋ ਕੰਮ ਕਰਦੀਆਂ ਨੇ ਉਹਨਾਂ ਦੀ ਖੁੱਲ੍ਹ ਕੇ ਸਪੋਰਟ ਕੀਤੀ ਜਾਏ। ਔਰ 31 ਅਕਤੂਬਰ ਨੂੰ ਇਹ ਜਿਹੜਾ ਰੈਫਰੈਂਡਮ 2020 ਦੀਆਂ ਵੋਟਾਂ, ਜਿਹੜੀ ਮੁਹਿੰਮ ਪਿਛਲੇ ਵਰ੍ਹੇ ਦੇ ਵਿੱਚ ਕੋਵਿਡ-19 ਦੇ ਚੱਲਦੇ ਆ ਡਿਲੇ ਹੋਈ, ਲੇਕਿਨ ਪੂਰੇ ਜੋਸ਼ੋ ਖਰੋਸ਼ ਨਾਲ ਸਮੁੱਚੀ ਟੀਮ 4 ਚੁਫੇਰਿਓਂ ਇੰਗਲੈਂਡ ਦੇ ਵਿੱਚ ਮੌਜੂਦ ਹੈ। ਔਰ 31 ਅਕਤੂਬਰ ਨੂੰ ਇਹਨਾਂ ਦਾ ਆਗਾਜ਼ ਹੋਣਾ ਹੈ ਇੰਗਲੈਂਡ ਤੋਂ ਰੈਫਰੈਂਡਮ 2020 ਦੀਆਂ ਵੋਟਾਂ ਦਾ। ਫਿਰ ਇਹ ਪੜਾਅਵਾਰ ਦੂਸਰੀਆਂ ਥਾਵਾਂ ਤੇ ਵੀ ਜਾਏਗੀ। ਔਰ ਅਸੀਂ ਵੀ ਇੱਕ, ਜਿੱਥੇ ਅਸੀਂ ਹਮੇਸ਼ਾ ਪਹਿਲੇ ਦਿਨ ਤੋਂ ਹੀ ਸਪੋਰਟ ਕਰਦੇ ਹਾਂ ਇਸ ਮੁਹਿੰਮ ਦੀ ਵੀ, ਉੱਥੇ ਇੱਕ ਤਰਾਨਾ ਜਿਹੜਾ ਕੱਲ੍ਹ ਇਸ ਦੇ ਉੱਤੇ ਹੀ ਸਪੈਸ਼ਲ, ਔਰ ਉਹਦਾ ਮੈਸੇਜ ਦਾ ਐਂਡ ਵੀ ਵੋਟ ਫਾਰ ਖਾਲਿਸਤਾਨ ਸੀ ਇਸ ਦੇ ਥੱਲੇ, ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਵੀ ਬਹੁਤ ਸਰਾਹਿਆ ਗਿਆ। ਅੱਜ ਬਹੁਤ ਸਾਰੀਆਂ ਕਾਲਾਂ, ਡਾਕਟਰ ਇਕਦਾਰ ਕਰਾਮਤ ਚੀਮਾ UK ਤੋਂ, ਉਹਨਾਂ ਦੀ ਕਾਲ ਵੀ ਆਏ, ਕਹਿੰਦਾ ਜੀ ਬਹੁਤ ਖੂਬਸੂਰਤ ਤਰਾਨਾ ਹੈ। ਔਰ ਬਹੁਤ ਸਾਰੇ ਵੀਰਾਂ ਭੈਣਾਂ ਨੇ ਇਸ ਨੂੰ ਸਰਾਹਿਆ। ਅਸੀਂ ਜਿਨ੍ਹਾਂ ਦੀ ਇਹ ਲੇਬਰ ਆਫ ਲਵ ਹੈ, ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਆਪਣੀ ਪਰਮਾਨੈਂਟ ਪਲੇਲਿਸਟ ਦਾ ਹਿੱਸਾ ਵੀ ਬਣਾਇਆ। ਔਰ ਅਸੀਂ ਇਹ ਵੀ ਦੱਸਦੇ ਹੀ ਹੈ, ਕਿਉਂਕਿ ਬਹੁਤ ਵਾਰ ਇਸ ਤੋਂ ਪਹਿਲਾਂ ਵੀ ਇੱਕ ਸਾਡੇ ਕੁਝ ਵੀਰਾਂ ਨੇ ਇਸ ਕਿਸਮ ਦਾ ਸੌਂਗ 6 ਮਹੀਨੇ ਪਹਿਲਾਂ ਬਣਾ ਕੇ ਭੇਜਿਆ ਸੀ, ਪਰ ਅਸੀਂ ਪੋਲਾਈਟਲੀ ਨਾ ਕਰ ਦਿੱਤੀ ਸੀ, ਕਿਉਂਕਿ ਉਹਦੇ 'ਚ ਕੁਝ ਸਾਊਂਡ ਬਾਈਟਸ ਯੂਜ਼ ਕੀਤੀਆਂ ਗਈਆਂ ਸੀ ਜਿਹੜੀਆਂ ਆਲਰੇਡੀ ਸਿੰਗਰਸ ਨੇ ਗਾਈਆਂ ਹੋਈਆਂ ਸੀ। ਔਰ ਇਹ ਫਿਰ ਕਾਪੀਰਾਈਟ ਇਸ਼ੂ ਆ ਜਾਂਦਾ ਹੈ, ਕਿਉਂਕਿ ਸਾਡੇ ਸ਼ੋਅ ਨਾਲੋਂ ਨਾਲ YouTube ਔਰ Facebook ਤੇ ਵੀ ਚੱਲਦੇ ਨੇ। YouTube ਤਾਂ ਫਿਰ ਨਾਲ ਹੀ ਬਲੌਕ ਕਰ ਦਿੰਦਾ ਹੈ। ਸੋ ਇਸ ਵਾਰ ਇਹ ਸਾਰਾ ਹੀ ਕੰਟੈਂਟ ਜਿਹੜਾ ਇਹ ਓਰੀਜਨਲ ਹੈ। ਔਰ ਅਸੀਂ ਇਸ ਦੇ ਨਾਲ ਇਹ ਵੀ ਦੱਸ ਦਈਏ, ਬੇਸ਼ੱਕ TV 84 ਨਹੀਂ ਇਸ ਨੂੰ ਜਿਹੜਾ ਹੈ ਕਾਪੀਰਾਈਟ ਦੇ ਤੌਰ ਤੇ ਬਣ ਜਾਂਦਾ ਜਦੋਂ ਤੁਸੀਂ ਇੱਕ ਵਾਰੀ ਉਹਨੂੰ ਟੈਲੀਕਾਸਟ ਕਰਦੇ ਹੋ, ਪਰ ਅਸੀਂ ਹਰ ਇੱਕ ਨੂੰ ਇਹ ਅਲਾਉ ਕਰਦੇ ਹਾਂ ਕਿ ਭਾਈ ਬਿਨਾਂ ਇਸ ਗੱਲ ਦਾ ਫਿਕਰ ਨਾ ਕਰੋ ਕਿ ਵੀ TV 84 ਦਾ ਕਾਪੀਰਾਈਟ ਹੈ, ਤੁਸੀਂ ਇਹਨੂੰ ਹਰ ਪਲੇਟਫਾਰਮ ਤੇ ਚਲਾ ਸਕਦੇ ਹੋ, ਯੂਜ਼ ਕਰ ਸਕਦੇ ਹੋ। ਇਹਨੂੰ ਕਿਤੇ ਵੀ ਤੁਸੀਂ ਆਪਣੀ ਟਿਊਨ ਦੇ ਤੌਰ ਤੇ ਇਸਤੇਮਾਲ ਕਰ ਸਕਦੇ ਹੋ, ਕਿਉਂਕਿ ਇਹਦੀ ਤਰਜ਼ ਵੀ ਬੜੀ ਖੂਬਸੂਰਤ ਹੈ, ਕੁਆਲਿਟੀ ਵੀ, ਔਰ ਉਹਨਾਂ ਨੇ ਬਹੁਤ ਮਿਹਨਤ ਦੇ ਨਾਲ ਇਹਨੂੰ ਤਿਆਰ ਕੀਤਾ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਾਡਾ ਵੀ ਨਿਮਾਣਾ ਜਾਏ ਇਸ ਮੌਕੇ ਦੇ ਉੱਤੇ। ਇਹ ਯਤਨ ਹੈ ਕਿ ਜਿੱਥੇ ਬਾਕੀ ਹਰ ਕੋਈ ਆਪੋ ਆਪਣੇ ਢੰਗ ਨਾਲ ਯੋਗਦਾਨ ਪਾ ਰਿਹਾ ਹੈ, ਔਰ ਅਸੀਂ UK ਦੇ ਵਿੱਚ, ਹਾਲਾਂ ਅੱਜ ਹੀ ਮੇਰੀ ਹੋਰ ਵੀ ਸੱਜਣਾਂ ਨਾਲ ਗੱਲ ਹੋ ਰਹੀ ਸੀ, ਮੋਦੀ ਵੀ ਇਹਨਾਂ ਦਿਨਾਂ ਦੇ ਵਿੱਚ ਹੀ 30-31 ਅਕਤੂਬਰ ਦੇ ਨੇੜੇ ਤੇੜੇ ਹੀ ਉਹਨੇ UK 'ਚ ਆ ਰਿਹਾ। ਉਹਨਾਂ ਕਲਾਈਮੇਟ ਔਰ ਦੂਸਰੀ ਮੀਟਿੰਗਸ ਲਈ ਆਲਰੇਡੀ ਇਟਲੀ ਦੇ ਪ੍ਰਾਈਮ ਮਿਨਿਸਟਰ ਨੂੰ ਮਿਲਿਆ ਹੈ, ਪੋਪ ਨੂੰ ਵੀ ਮਿਲਣਾ ਹੈ। ਸੋ ਉਹਦੇ ਖਿਲਾਫ ਪ੍ਰੋਟੈਸਟ ਦੀ ਲਾਈਨ ਵੀ ਹੈ, ਡੇਟਾਂ ਦਾ ਕਲੈਸ਼ ਵੀ ਹੈ, ਲੇਕਿਨ ਅਸੀਂ ਸਮਝਦੇ ਹਾਂ ਵੀ ਸਾਈਮਲਟੇਨੀਅਸਲੀ ਸਾਰੇ ਹੀ ਕੰਮ ਹੋਣੇ ਜ਼ਰੂਰੀ ਹੁੰਦੇ ਨੇ। ਔਰ ਅਸੀਂ ਵੀਰ ਜਸਕੀਰਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉਹ ਸਾਨੂੰ ਐਡਮਾਇਰ ਕਰਦੇ ਨੇ, ਐਪਰੀਸ਼ੀਏਟ ਕਰਦੇ ਨੇ, ਔਰ ਜਿਹੜਾ ਬੜੇ ਵੈਰੀ ਜੈਨਰਸਲੀ ਡੋਨੇਟ ਕਰਦੇ ਨੇ TV 84 ਨੂੰ। ਹੁਣ ਗੱਲ, ਕਿਉਂਕਿ ਜਿਵੇਂ ਮੈਂ ਕਿਹਾ ਵੀ 31 ਅਕਤੂਬਰ ਦਾ ਦਿਨ ਸੰਡੇ ਦਾ, ਸੋ ਅਸੀਂ ਪ੍ਰੋਗਰਾਮ ਤਾਂ ਨਹੀਂ ਕਰ ਪਾਵਾਂਗੇ।
ਲਾਈਵ ਜਿਹੜਾ ਗੁਰਦੁਆਰਾ ਸਾਹਿਬ ਤੋਂ ਪ੍ਰੋਗਰਾਮ ਹੋਏਗਾ ਸਾਡਾ। ਜੀ। ਲੇਕਿਨ ਅਸੀਂ ਅੱਜ ਦਾ ਪ੍ਰੋਗਰਾਮ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਔਰ ਜਿਵੇਂ ਤੁਸੀਂ ਕਿਹਾ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ, ਬਿਲਕੁਲ, ਜਦੋਂ ਭਾਈ ਸਤਵੰਤ ਸਿੰਘ ਜਿਹੜੇ ਨੇ ਉਹ ਇੰਨਾ ਬਹਾਦਰੀ ਭਰਿਆ ਕਾਰਨਾਮਾ ਕਰਦੇ ਨੇ ਤੇ ਉਹਨਾਂ ਦੀ ਉਮਰ ਲਗਭਗ 22 ਸਾਲ ਹੈ ਔਰ ਉਹਨਾਂ ਦੀ ਮੰਗਣੀ ਹੋਈ ਸੀ ਬੀਬੀ ਸੁਰਿੰਦਰ ਕੌਰ ਦੇ ਨਾਲ। ਔਰ ਇਹ ਇੱਕ ਇਤਿਹਾਸ, ਬੀਤੇ ਦਾ ਇਤਿਹਾਸ, ਜਦੋਂ ਅਸੀਂ ਸੁੱਖਾ ਸਿੰਘ, ਮਹਿਤਾਬ ਸਿੰਘ ਔਰ ਕੁਰਬਾਨੀਆਂ ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਨੂੰ ਯਾਦ ਕਰਦੇ ਹਾਂ, ਪਰ ਹਰ ਸਦੀ ਦੇ ਵਿੱਚ ਉਸ ਇਤਿਹਾਸ ਦੇ ਨਾਲ ਕੁਝ ਹੋਰ ਐਸਾ ਜੁੜ ਜਾਂਦਾ ਹੈ ਜਿਹਨੂੰ ਮੈਂ ਸਮਝਦਾ ਵੀ ਜਦੋਂ ਫਿਊਚਰ ਦੀਆਂ ਜਨਰੇਸ਼ਨਸ ਦੇਖਣਗੀਆਂ ਕਿ 18ਵੀਂ ਸਦੀ 'ਚ ਇਹ ਸੀ, 19ਵੀਂ ਸਦੀ 'ਚ ਇਹ ਸੀ, ਸੋ 20ਵੀਂ ਸਦੀ ਦੀ ਇਹ ਸਾਡੀ ਗਲੋਰੀਅਸ ਹਿਸਟਰੀ ਹੈ। ਇਹਨੂੰ ਦੁਸ਼ਮਣ ਜਾਂ ਉਹਦੇ ਪ੍ਰਭਾਵ ਥੱਲੇ ਕਈ ਵਾਰ ਆਪਣਾ ਵੀ ਮੀਡੀਆ ਕਾਲਾ ਦੌਰ ਤੇ ਇੱਧਰ ਉੱਧਰ, ਕਾਲਾ ਦੌਰ ਤਾਂ ਜਿਹੜਾ ਜ਼ੁਲਮ ਕਰਦਾ ਹੈ, ਜ਼ੁਲਮ ਕਾਲਾ ਹੁੰਦਾ ਹੈ, ਜ਼ੁਲਮ ਕਰਨ ਵਾਲੇ ਕਾਲਾ ਦੌਰ ਵਰਤਾ ਰਹੇ ਹੁੰਦੇ ਨੇ, ਉਹ ਕਲਯੁਗ ਵਰਤਾ ਰਹੇ ਹੁੰਦੇ ਨੇ। ਪਰ ਜਿਹੜੇ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਨ ਵਾਲੇ ਨੇ, ਸੱਚ ਨੂੰ ਦੇ ਨਾਲ ਖਲੋਣ ਵਾਲੇ ਨੇ, ਸੱਚ ਤੋਂ ਆਪਣਾ ਆਪਾ ਕੁਰਬਾਨ ਕਰਨ ਵਾਲੇ ਨੇ, ਉਹ ਤਾਂ ਉਸ ਕਲਯੁਗ ਦੇ ਵਿੱਚ ਵੀ ਸਤਯੁਗ ਵਰਤਾ ਰਹੇ ਹੁੰਦੇ ਨੇ। ਸੋ ਇਸ ਗੱਲ ਦਾ ਧਿਆਨ ਰਹੇ ਕਿ ਸਾਡੇ ਲਈ ਇਹ ਜਿਹੜਾ ਸਾਰਾ ਹੀ ਦੌਰ ਹੈ, ਔਰ ਇਹ ਵੀ ਇੱਕ ਜਦੋਂ ਅਸੀਂ ਕੁਝ ਚੀਜ਼ਾਂ ਦੀ ਕੋਇਨਸੀਡੈਂਸ ਦੇਖਦੇ ਹਾਂ ਕਿ 15 ਅਗਸਤ 1947 ਨੂੰ ਰੈੱਡ ਕਲਿਫ ਲਾਈਨ ਖਿੱਚੀ ਜਾਂਦੀ ਹੈ, ਭਾਰਤ ਪਾਕਿਸਤਾਨ ਦੋ ਮੁਲਕ ਬਣਦੇ ਨੇ। ਅਸੀਂ ਸਾਡੀ ਅਹਿਮਕ ਲੀਡਰਸ਼ਿਪ ਦੀ ਬਦੌਲਤ ਭਾਰਤ ਵਾਲੇ ਪਾਸੇ ਐਂਡ ਹੁੰਦੇ ਹੈ। 40% ਦੇ ਕਰੀਬ ਸਿੱਖ ਬੇਘਰੇ ਹੁੰਦੇ ਨੇ, ਲੱਖਾਂ ਦੀ ਗਿਣਤੀ 'ਚ ਸਿਵਲ ਵਾਰ ਦੇ ਵਿੱਚ ਮਾਰੇ ਜਾਂਦੇ ਨੇ ਦੋਵੇਂ ਪਾਸੇ। ਆਪਣੇ ਇਤਿਹਾਸਕ ਗੁਰਧਾਮ ਵਿਛੋੜਾ ਹੁੰਦਾ ਹੈ। ਔਰ ਇਸ ਦੇ ਨਾਲ ਨਾਲ ਹੀ ਸਾਡਾ ਇੱਕ ਦੁਖਾਂਤ ਤਾਂ ਜੋ 47 ਦੀ ਵੰਡ ਨੇ ਜਾਨੀ, ਮਾਲੀ, ਐਮੋਸ਼ਨਲ, ਇਤਿਹਾਸਕ ਵਿਰਸੇ ਦਾ ਜੋ ਨੁਕਸਾਨ ਕੀਤਾ ਹੀ ਕੀਤਾ। ਪਰ ਇੱਧਰ ਆਉਂਦੇ ਆ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਦੇ ਨਾਲ ਨਾਲ ਸਾਡੇ ਖਿਲਾਫ ਇੰਡੀਅਨ ਸਟੇਟ ਦੀ ਜਿਹੜੀ ਅਨਡਿਕਲੇਅਰਡ ਵਾਰ ਹੈ ਉਹ ਸ਼ੁਰੂ ਹੋ ਜਾਂਦੀ ਹੈ। ਹੁਣ ਕਿਉਂਕਿ ਅੱਗੇ ਵੀ ਅਸੀਂ ਜ਼ਿਕਰ ਕਰਦੇ ਹਾਂ, ਪਰ ਕਿਉਂਕਿ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਅੱਜ ਵੀ ਅਸੀਂ ਇਸ ਪਾਰਟ ਨੂੰ ਜ਼ਰੂਰ ਡਿਸਕਸ ਕਰਨਾ ਚਾਹਾਂਗੇ ਕਿ ਜਦੋਂ ਇਹ ਕਿਹਾ ਜਾਂਦਾ ਹੈ ਕਿ ਕਿਉਂ ਨਹੀਂ ਪੀਸਫੁਲ ਤਰੀਕੇ ਦੇ ਨਾਲ ਗੱਲ ਹੁੰਦੀ। ਸੋ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 15 ਅਗਸਤ 1947 ਤੋਂ ਜੂਨ 84 ਤੱਕ 37 ਵਰੇ ਪੀਸਫੁਲ ਸੰਘਰਸ਼ ਦਾ ਦੌਰ ਸੀ। ਉਹ ਬੇਸ਼ੱਕ ਪੰਜਾਬੀ ਸੂਬੇ ਦਾ ਮੋਰਚਾ, ਪੰਜਾਬੀ ਸੂਬੇ ਨੂੰ ਮੁਕੰਮਲ ਕਰਵਾਉਣਾ, ਅਸੀਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦਾ ਜ਼ਿਕਰ ਕੀਤਾ ਕਿਵੇਂ ਉਹਨਾਂ ਨੇ 74 ਦਿਨ ਜਿਹੜਾ ਹੈ ਉਹ ਆਲਮੋਸਟ 85 ਸਾਲ ਦੀ ਉਮਰ 'ਚ ਹੁੰਦਿਆਂ ਵੀ ਮਰਨ ਵਰਤ ਰੱਖ ਕੇ ਸ਼ਹੀਦੀ ਪਾਈ। ਔਰ ਫਿਰ ਧਰਮ ਯੁੱਧ ਮੋਰਚਾ ਜਿਹੜਾ ਆਪਣੇ ਉਸ ਖਿੱਤੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ 2 ਲੱਖ ਗ੍ਰਿਫਤਾਰੀਆਂ ਜਿਹੜਾ 82 ਦੇ ਵਿੱਚ ਇਹ ਮੋਰਚਾ ਸ਼ੁਰੂ ਹੁੰਦਾ ਹੈ ਔਰ ਇਹ ਅਜੇ ਚੱਲ ਰਿਹਾ ਸੀ। ਜਿਸ ਦਿਨ ਜੂਨ ਦੇ ਪਹਿਲੇ ਹਫਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ, ਉਸ ਦਿਨ 5000 ਸਿੰਘਾਂ ਸਿੰਘਣੀਆਂ ਦਾ ਜਥਾ ਉਸ ਧਰਮ ਯੁੱਧ ਮੋਰਚੇ 'ਚ ਗ੍ਰਿਫਤਾਰੀ ਦੇਣ ਲਈ ਗੁਰੂ ਰਾਮਦਾਸ ਸਰਾਂ ਵਿੱਚ ਰੁਕਿਆ ਹੋਇਆ ਸੀ। ਸੰਗਰੂਰ ਤੋਂ ਸਰਦਾਰ ਨਛੱਤਰ ਸਿੰਘ ਜਿਨ੍ਹਾਂ ਨੂੰ ਭਲਵਾਨ ਕਹਿੰਦੇ ਸੀ ਔਰ ਉਹਨਾਂ ਦੀ ਟੀਮ ਉਹਨੂੰ ਲੀਡ ਕਰ ਰਹੀ ਸੀ ਔਰ ਬਹੁਤ ਸਾਰੇ ਜਿਹੜੇ ਨੇ ਉਹਨਾਂ 'ਚੋਂ ਮਾਰੇ ਗਏ, ਇਨਕਲੂਡਿੰਗ ਸਰਦਾਰ ਨਛੱਤਰ ਸਿੰਘ ਜਿਨ੍ਹਾਂ ਨੂੰ ਗੁਰੂ ਰਾਮਦਾਸ ਸਰਾਂ ਦੇ ਕਮਰਿਆਂ 'ਚ ਅੰਦਰ ਗ੍ਰਨੇਡ ਸੁੱਟ ਕੇ ਫੌਜ ਨੇ ਉਹਨਾਂ ਨੂੰ ਸ਼ਹੀਦ ਕੀਤਾ। ਹੁਣ ਇੱਕ ਪਾਸੇ ਇਹ 37 ਵਰੇ ਬਾਅਦ ਉਹਨਾਂ ਨੇ ਵਰਤਾਰਾ ਵਰਤਾਇਆ ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਜੂਨ 84, ਨਵੰਬਰ 84 ਜਾਂ 31 ਅਕਤੂਬਰ ਜਿਸ ਵਾਕਿਆ ਦੇ ਨਾਲ ਅਸੀਂ ਅੱਜ ਗੱਲ ਸ਼ੁਰੂ ਕੀਤੀ ਹੈ, 84 ਤੋਂ ਹੁਣ 2021 ਤੱਕ ਵੀ 37 ਵਰੇ ਹੋ ਗਏ ਨੇ। ਹੁਣ ਇਸ ਗੱਲ ਦਾ ਧਿਆਨ ਰਿਹਾ ਕਿ ਜਿਹੜਾ ਸੰਘਰਸ਼ ਬਿਲਕੁਲ ਪੀਸਫੁਲ ਤਰੀਕੇ ਨਾਲ 37 ਵਰੇ ਜੂਨ ਤੋਂ 84 ਤੱਕ ਵਿੱਢਿਆ ਗਿਆ, 2 ਲੱਖ ਦੀ ਗ੍ਰਿਫਤਾਰੀ ਤੋਂ ਬਾਅਦ ਨਤੀਜਾ ਟੈਂਕਾਂ ਤੋਪਾਂ ਨਾਲ ਹਮਲਾ, ਫੁੱਲ ਸਕੇਲ ਸਾਰਾ ਪੰਜਾਬ ਬਾਕੀ ਦੁਨੀਆ ਨਾਲੋਂ ਕੱਟ ਆਫ ਕਰ ਦਿੱਤਾ ਗਿਆ ਔਰ ਜਿਵੇਂ ਜੋ ਕੁਝ ਵਰਤਾਇਆ ਗਿਆ ਉਹ ਸਾਡੀ ਕੌਮ ਦੇ ਲਈ ਮੈਂ ਸਮਝਦਾ ਵੀ ਬੇਸ਼ੱਕ ਅਸੀਂ ਕੰਪੇਅਰ ਪਿਛਲੇ ਘੱਲੂਘਾਰਿਆਂ ਨਾਲ ਕਰਦੇ ਹਾਂ ਕਿਉਂਕਿ ਜਦੋਂ ਵੱਡਾ ਘੱਲੂਘਾਰਾ ਅਸੀਂ ਯਾਦ ਕਰਦੇ ਹਾਂ ਫਿਰ ਕੁੱਪਰ ਹੀੜੇ ਦਾ ਮੈਦਾਨ ਹੈ, ਦੂਸਰਾ ਘੱਲੂਘਾਰਾ ਕਾਹਨੂੰਵਾਨ ਦਾ ਚੰਮ,
ਪਰ ਇਹ ਜਿਹੜਾ ਤੀਸਰਾ ਵੱਡਾ ਘੱਲੂਘਾਰਾ ਵਰਤਾਇਆ ਜਾਂਦਾ ਹੈ, ਇਸ ਦੇ ਵਿੱਚ ਭਾਰਤੀ ਫੌਜ, ਕਿਉਂਕਿ ਉਹਨਾਂ ਘੱਲੂਘਾਰਿਆਂ 'ਚ ਇੱਕ ਪਾਸੇ ਦਿੱਲੀ ਸਾਮਰਾਜ ਸੀ ਮੁਗਲਿਆ, ਇੱਕ ਪਾਸੇ ਦਰਾ ਖੈਬਰ ਪਾਰ ਦੇ ਹਮਲਾਵਰ ਸੀ, ਪਰ ਇੱਕ ਡੈਮੋਕ੍ਰੈਟਿਕ ਸੁਸਾਇਟੀ ਦੇ ਵਿੱਚ ਡੈਮੋਕ੍ਰੇਸੀ ਦੇ ਨਾਂ ਥੱਲੇ, ਜਮਹੂਰੀਅਤ ਦੇ ਨਾਂ ਥੱਲੇ ਗਵਰਨ ਕਰਨ ਵਾਲੀ ਹਕੂਮਤ ਵੱਲੋਂ, ਉਹਨਾਂ ਦੀ ਫੌਜ ਵੱਲੋਂ ਆਪਣੇ ਹੀ ਸ਼ਹਿਰੀਆਂ ਦੇ ਉੱਤੇ ਤੇ ਸਭ ਤੋਂ ਲੇਟੈਸਟ ਟੈਕਨੋਲੋਜੀ ਇਸਤੇਮਾਲ ਕਰਦੇ, ਉਹਦੇ 'ਚ 에ਅਰ ਫੋਰਸ ਵੀ ਇਸਤੇਮਾਲ ਹੁੰਦੀ ਹੈ, ਨੇਵਲ ਡਾਈਵਰਸ ਵੀ ਇਸਤੇਮਾਲ ਹੁੰਦੇ ਨੇ। 1 ਲੱਖ ਤੋਂ ਜ਼ਿਆਦਾ ਫੌਜ ਪੰਜਾਬ ਦੇ 12,000 ਪਿੰਡਾਂ 'ਚ, ਜਿੱਥੇ ਕਿ ਮੋਬਾਈਲ ਕਰ ਦਿੱਤਾ ਗਿਆ, ਕੋਈ ਘਰੋਂ ਨਿਕਲ ਨਹੀਂ ਸਕਦਾ, ਕੋਈ ਸਵਾਰੀ ਨਹੀਂ ਕਰ ਸਕਦਾ, ਸਾਰਾ ਪਾਸਾ ਦੁਨੀਆ ਤੋਂ ਕੱਢ ਆਫ ਕਰ ਦਿੱਤਾ ਗਿਆ, ਤੇ 1 ਲੱਖ ਫੌਜ ਜਿਹੜੀ ਹੈ ਉਹ ਇਨ ਐਕਸ਼ਨ ਲਾਈ ਜਾਂਦੀ ਹੈ। ਇਹ ਇੱਕ ਲੰਬੀ ਕਹਾਣੀ ਹੈ ਕਿ ਕੀ ਇਹਨਾਂ 72 ਘੰਟਿਆਂ ਦੇ ਹਮਲੇ ਦੇ ਵਿੱਚ ਉਹ ਪੋਇਜ਼ਨਸ ਗੈਸ ਵੀ ਜਿਸ ਦੀ ਮਨਾਹੀ ਸੈਕੰਡ ਵਰਲਡ ਵਾਰ ਤੋਂ ਬਾਅਦ ਸੀ, ਉਸ ਨੂੰ ਵੀ ਇਸਤੇਮਾਲ ਕੀਤਾ ਗਿਆ, ਆਰਟਿਲਰੀ ਵੀ, ਟੈਂਕ ਵੀ, 12 ਜਿਹੜੀਆਂ ਨੇ PACs ਪਰਸਨਲ ਆਰਮਡ ਕੈਰੀਅਰ। ਔਰ ਹੁਣ ਜਦੋਂ ਤੁਸੀਂ ਉਸ ਸਾਰੇ ਦੀ ਵਿਉਂਤਬੰਦੀ ਦੇਖਦੇ ਹੋ ਕਿ ਉਹਦੇ 'ਚ ਕਿਵੇਂ ਸੋਵੀਅਤ ਯੂਨੀਅਨ ਦੀ ਏਜੰਸੀ KGB, ਕਿਵੇਂ ਮਾਰਗਰੇਟ ਥੈਚਰ ਜਿਸ ਦੀ MI6 ਦੇ ਜਿਹੜੇ ਖੁਫੀਆ ਆਫੀਸਰਸ ਨੇ, ਉਹ ਫੈਬਰਵਰੀ 1984 ਚ ਇੰਦਰਾ ਗਾਂਧੀ ਰਿਕੁਐਸਟ ਕਰਦੀ ਹੈ, ਉਹ ਜਾਂਦੇ ਨੇ, ਰੇਕੀ ਕਰਦੇ ਨੇ, ਔਰ ਉਹਨੂੰ ਕਿਵੇਂ ਜਿਹੜਾ ਈਵਨ ਜਿਹੜੀ ਇਜ਼ਰਾਈਲ ਟ੍ਰੇਨਡ ਔਰ ਦੂਸਰੀ ਉਹਨਾਂ ਦੀ ਇੰਡੋ ਤਿਬਤਨ ਬਾਰਡਰ ਫੋਰਸ ਜਿਹਦਾ ਅੱਜ ਨਾਂ ਕਿਹਾ ਜਾਂਦਾ ਹੈ, ਉਹਨਾਂ ਦੇ ਕਮਾਂਡੋ ਕਿਵੇਂ ਉਸ ਹੁਣ ਇਸ ਬਾਰੇ ਇੰਨਾ ਕੁ ਕੁਛ ਬਾਹਰ ਆ ਚੁੱਕਾ ਹੈ। ਔਰ ਅਸੀਂ ਗੱਲ ਕੀਤੀ ਸੀ ਕਿ BD ਪਾਂਡੇ ਜਿਹੜੇ ਅਕਤੂਬਰ 1983 ਦੇ ਵਿੱਚ ਗਵਰਨਰ ਪੰਜਾਬ ਦੇ ਲੱਗਦੇ ਨੇ, ਇੰਦਰਾ ਗਾਂਧੀ ਵੱਲੋਂ ਲਾਇਆ ਜਾਂਦਾ ਨੇ, 27 ਜੂਨ ਨੂੰ ਰਿਜ਼ਾਈਨ ਕਰਕੇ ਚਲਾ ਜਾਂਦਾ ਹੈ। ਉਹਨਾਂ ਦੇ ਮਰਨ ਤੋਂ ਕਈ ਸਾਲ ਬਾਅਦ, 12 ਸਾਲ ਬਾਅਦ, ਉਹਨਾਂ ਦੇ ਮੈਮੋਇਰ ਉਹਨਾਂ ਦੀ ਡਾਟਰ ਨੇ ਜਿਹੜੇ ਉਹ ਪਬਲਿਸ਼ ਕੀਤੇ ਨੇ ਕਿਤਾਬ ਫਾਰਮ ਦੇ ਵਿੱਚ। ਔਰ ਉਸ ਤੋਂ ਬਾਅਦ ਕੋਈ ਉਹ ਸਭ ਤੋਂ ਮੋਸਟ ਆਥੈਂਟਿਕ ਸਟੇਟਮੈਂਟ ਹੈ ਆਫੀਸ਼ੀਅਲ ਲੈਵਲ ਦੇ ਉੱਤੇ ਕਿ ਕਿਵੇਂ ਇਹ ਸਿਚੁਏਸ਼ਨ ਕੰਟਰਾਈਵ ਕੀਤੀ ਗਈ ਕਿ ਜਿੱਥੋਂ ਤੱਕ ਆ ਕੇ ਉਹਨਾਂ ਨੇ ਇਹ ਕੀਤਾ। ਹੁਣ ਇਸ ਸਭ ਤੋਂ ਬਾਅਦ ਇੱਕ ਛੋਟੀ ਜਿਹੀ ਸਿੱਖ ਕੌਮ ਜਿਹੜੀ 2% ਤੋਂ ਵੀ ਘੱਟ ਆਬਾਦੀ ਦੀ ਇੱਕ ਛੋਟੇ ਜਿਹੇ ਸੂਬੇ 'ਚ ਬੈਠੀ ਹੋਈ, ਤੁਸੀਂ ਕੱਟ ਆਫ ਕਰਕੇ ਦੁਨੀਆ ਨਾਲੋਂ ਤੁਸੀਂ ਟੋਟਲ ਵਾਰ ਉਹਨਾਂ ਦੇ ਉੱਤੇ ਥੋਪਦੇ ਹੋ। ਕੱਲੀ ਇਹ ਨਹੀਂ ਕਿ ਉਹ ਫਿਜ਼ੀਕਲ ਜੈਨੋਸਾਈਡ ਹੈ, ਕਿਵੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ, ਸਾੜੀ ਗਈ, ਕਿਵੇਂ ਫਿਰ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਦੂਸਰਾ ਉਹਨਾਂ ਦਾ ਨਾਲ ਦੀ ਨਾਲ ਜਿਹੜਾ ਜੂਨ ਦੇ ਪਹਿਲੇ ਹਫਤੇ ਤੋਂ ਨਾਲ ਹੀ ਸ਼ੁਰੂ ਹੋ ਜਾਂਦਾ ਆਪਰੇਸ਼ਨ, ਜਿਹਨੂੰ ਆਪਰੇਸ਼ਨ ਵੁੱਡ ਰੋਜ਼ ਦਾ ਨਾਂ ਦਿੱਤਾ ਗਿਆ। ਨੌਜਵਾਨ ਲੜਕੇ ਘਰਾਂ ਚੋਂ ਕੱਢ ਕੇ 13-14 ਸਾਲ ਤੋਂ ਲੈ ਕੇ 35-40 ਸਾਲ ਤੱਕ ਦੀ ਉਮਰ ਦੇ ਕਿਵੇਂ ਉਹਨਾਂ ਨੂੰ ਫੇਕ ਸਟੇਜਡ ਐਨਕਾਊਂਟਰਸ ਦੇ ਵਿੱਚ ਮਾਰਿਆ ਗਿਆ। ਦੁਨੀਆ ਭਰ 'ਚ ਬੈਠੀ ਜਿਹੜੀ ਸਿੱਖ ਕੌਮ ਦੀ ਬੇਬਸੀ ਸੀ, ਉਹ ਜਿਨ੍ਹਾਂ ਨੇ ਉਸ ਦੌਰ ਨੂੰ ਦੇਖਿਆ। ਔਰ ਕੁਦਰਤੀ ਪਿਛਲੇ ਦਿਨਾਂ 'ਚ ਮੈਨੂੰ ਯਾਦ ਨਹੀਂ ਆ ਰਿਹਾ ਕਿ ਇੱਕ ਨਿਊਯਾਰਕ 'ਚ ਡਾਕਟਰ ਨੇ, ਬੀਬੀ ਬਜ਼ੁਰਗ ਨੇ, ਹੁਣ ਤਾਂ ਉਹ ਜਿਹੜੇ ਉਹਨਾਂ ਦੇ ਨਾਲ ਗੁਫ਼ਤਗੂ ਹੋ ਰਹੀ ਸੀ, ਉਹਨਾਂ ਨੂੰ ਦੇਖਣ ਗਏ, ਬਿਮਾਰ ਸਨ, ਤੇ ਗੱਲ ਚੱਲ ਪਈ ਉਸ ਦੌਰ ਦੀ ਕਿ ਵੀ ਉਸ ਜੂਨ 84 ਦੇ ਹਮਲੇ ਤੋਂ ਬਾਅਦ ਕਿੰਨੀਆਂ ਹੋਰ ਬਿਮਾਰੀਆਂ ਦਾ ਕੌਣ ਸ਼ਿਕਾਰ ਹੋਇਆ। ਤੇ ਮੈਂ ਉਹਨਾਂ ਨੂੰ ਆਪਣਾ ਵੀ ਐਕਸਪੀਰੀਅੰਸ ਦੱਸਿਆ ਕਿ ਇੱਕ ਕਾਰਡੀਓਲੋਜਿਸਟ ਜਿਹੜੇ ਜਲੰਧਰ ਡਿਫੈਂਸ ਕਾਲੋਨੀ 'ਚ ਸੀ ਪ੍ਰੋਮੀਨੈਂਟ, ਉਹਨਾਂ ਨੇ ਕਿਹਾ ਕਿ ਜੀ ਅਗਲੇ 2-3 ਹਫ਼ਤਿਆਂ 'ਚ ਹਾਲਾਂ ਬਹੁਤ ਕੁਝ ਬੰਦ ਸੀ। ਉਹਨਾਂ ਨੇ ਕਿਹਾ ਜੀ ਜਿਹੜੇ ਹਾਰਟ ਅਟੈਕ, ਜਿਹੜਾ ਲੇਮੈਨ ਲੈਂਗੁਏਜ ਕਿਹਾ ਜਾਂਦਾ, ਉਹਦੇ ਪੇਸ਼ੈਂਟਸ ਦੀ ਗਿਣਤੀ 6 ਗੁਣਾ ਜ਼ਿਆਦਾ ਸੀ। ਕਈ ਹੁਣ ਮਤਲਬ ਜਿਨ੍ਹਾਂ ਦਾ ਸ਼ਰਧਾ ਇਤਕਾਦ ਜੁੜਿਆ ਹੋਇਆ ਗੁਰੂ ਦੇ ਨਾਲ, ਜਿਸ ਹਰਮੰਦਰ ਦੇ ਦਰਸ਼ਨਾਂ ਦੀ ਤਾਂਘ ਅਸੀਂ ਕਰਦੇ ਹਾਂ, 2 ਵੇਲੇ ਅਰਦਾਸ ਕਰਦੇ ਹਾਂ, ਇਸ ਕਿਸਮ ਦਾ ਵਰਤਾਰਾ। ਹੁਣ ਇਹ ਸਾਰੇ ਨੂੰ ਜੇ ਅਸੀਂ ਮਨ ਦੀਆਂ ਨਜ਼ਰਾਂ ਦੇ ਸਾਹਮਣੇ ਲਿਆ ਕੇ ਦੇਖੀਏ ਤੇ ਫਿਰ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ ਔਰ ਭਾਈ ਕੇਰ ਸਿੰਘ, ਉਹਨਾਂ ਦੇ ਰੋਲ ਨੂੰ ਦੇਖੀਏ ਤਾਂ ਮੈਂ ਸਮਝਦਾ ਵੀ ਇਹ ਸਾਡੀ ਸਾਰੇ ਇਤਿਹਾਸ ਦੇ ਵਿੱਚ ਇੰਨੇ ਵੱਡੇ ਕਿਰਦਾਰ ਦੇ ਤੌਰ ਤੇ ਉੱਭਰਦੇ ਨੇ ਜਿਸ ਦਾ ਕੋਈ ਸਾਨੀ ਨਹੀਂ ਹੈ। ਔਰ ਉਹਨਾਂ ਦੀਆਂ ਤੁਸੀਂ ਉਮਰਾਂ ਦੇਖੋ, ਉਹਨਾਂ ਦੇ ਸਾਹਮਣੇ ਆਪਣੀ ਜ਼ਿੰਦਗੀ ਹੈ। ਸ਼ਹੀਦ ਬੇਅੰਤ ਸਿੰਘ ਜਿਹੜੇ ਨੇ ਉਹ ਲਗਭਗ 32 ਸਾਲ ਦੀ ਉਮਰ ਹੈ, ਉਹਨਾਂ ਦੇ ਬੱਚੇ ਨੇ, ਬੇਟੀ ਹੈ, 2 ਬੇਟੇ ਨੇ। ਸਤਵੰਤ ਸਿੰਘ ਮੈਂ ਜ਼ਿਕਰ ਕੀਤਾ 22 ਸਾਲ ਮੰਗਣੀ ਹੋਈ ਹੈ। ਬਲਬੀਰ ਸਿੰਘ ਪਹਿਲਾਂ ਉਹਨਾਂ ਨੂੰ ਵੀ ਫਾਂਸੀ ਦਿੱਤੀ ਗਈ ਸੀ, ਬਾਅਦ 'ਚ ਉਹਨਾਂ ਨੂੰ ਐਕਵਿਟ ਕੀਤਾ, ਉਹ 45 ਸਾਲ ਦੇ ਸੀ। ਔਰ ਕੇਰ ਸਿੰਘ 50 ਸਾਲ ਦੇ, ਜਿਨ੍ਹਾਂ ਨੂੰ ਇਸ ਲਈ ਫਾਂਸੀ ਦਿੱਤੀ ਗਈ
ਸਜ਼ਾਏ ਮੌਤ ਕਿ ਉਹਨਾਂ ਨੇ ਬੇਅੰਤ ਸਿੰਘ ਨੂੰ ਪ੍ਰੇਰਿਆ ਕਿ ਵੀ ਉਹ ਅੰਮ੍ਰਿਤ ਛਕੇ, ਔਰ ਅੰਮ੍ਰਿਤ ਛਕਣ ਤੋਂ ਬਾਅਦ ਉਹਨਾਂ ਨੇ ਕੀਤੀ ਸੋ ਉਹਨੂੰ ਕੰਸਪੀਰੇਸੀ ਟੂ ਮਰਡਰ ਬਣਾ ਦਿੱਤਾ ਗਿਆ। ਪਰ ਬਹੁਤ ਵਾਰ ਜਦੋਂ ਅਸੀਂ ਇਹ ਸਾਰਾ ਕੁਝ ਦੇਖਦੇ ਹਾਂ, ਬੇਸ਼ੱਕ ਅਮੁੱਲੀਆਂ ਜ਼ਿੰਦਗੀਆਂ, ਬਹੁਤ ਪਿਆਰੇ ਇਹ ਸਿੰਘ ਸਾਥੋਂ ਵਿਛੜੇ, ਪਰ ਉਹਨਾਂ ਨੇ ਇਤਿਹਾਸ ਦੇ ਵਿੱਚ ਉਹ ਸਾਡੀ ਥਾਂ ਬਣਾ ਦਿੱਤੀ। ਹੁਣ ਅੱਜ ਵੀ ਜੇ ਉਹਨਾਂ ਦੇ ਵਿੱਚ ਉਹਨਾਂ ਦਾ ਸਤਿਆਪਾਲ ਮਲਿਕ ਜਿਹੜਾ ਗਵਰਨਰ ਹੈ ਮੇਘਾਲਿਆ ਦਾ, ਜੇ ਉਹ ਮੋਦੀ ਨੂੰ ਕਹਿੰਦਾ ਹੈ ਵੀ ਇਹ ਕਿਸਾਨਾਂ ਨਾਲ ਜਾਂ ਦੂਜਾ ਢੰਗ ਨਾਲ ਵਰਤੋ, ਇਹ ਨਾ ਹੋਏ। ਇੰਦਰਾ ਗਾਂਧੀ ਨੇ ਬੜਾ ਕੋਸ਼ਿਸ਼ ਕੀਤੀ ਸੀ, ਮੁੜ ਕੇ ਉਹਨੇ ਮਰਤੰਜੋ ਯੱਗਿਆ ਵੀ ਕਰਵਾਇਆ ਸੀ ਸ਼ਿਵ ਜੀ ਦਾ, ਪਰ ਛੱਡਿਆ ਨਹੀਂ ਸੀ ਉਹਨੂੰ ਸਿੱਖਾਂ ਨੇ। ਹੁਣ ਇਹ ਜਿਹੜਾ ਪਾਰਟ ਹੈ, ਔਰ ਜਾਂ ਇਹਨਾਂ ਦਾ ਉਹ ਬਿਲਕੁਲ ਤੋਤਾ ਸ਼ੇਖਰ ਗੁਪਤਾ ਕੱਟ ਦਾ ਕਲਟਰ 'ਚ ਉਹ ਸ਼ਹੀਦ ਊਧਮ ਸਿੰਘ ਦੀ ਗੱਲ ਉਹ ਲਖੀਮਪੁਰ ਖੀਰੀ ਦੇ ਹਵਾਲੇ ਨਾਲ ਕਹਿੰਦਾ ਕਿ ਇਹਦੇ ਨੇੜੇ ਹੀ ਜਿਹੜਾ ਜ਼ਿਲ੍ਹਾ ਹੈ ਸ਼ਹੀਦ ਊਧਮ ਸਿੰਘ ਦਾ, ਇਹ ਨਾ ਸਮਝੋ ਇਦਾਂ ਦਾ ਕੰਮ ਨਾ ਕਰਿਓ ਕਿ ਪੰਜਾਬ ਜਿਹੜਾ, ਔਰ ਹੁਣ ਉਹ ਉੱਥੇ ਕਹਿ ਰਹੇ ਨੇ ਕਿ ਪੰਜਾਬ ਇਜ਼ ਗੋਇੰਗ ਬੈਕ ਟੂ ਵਟ ਇਟ ਵਾਜ਼ ਇਨ ਦਾ 90s। ਹੁਣ ਇਹ ਇਸੇ ਲਈ ਹੈ ਜੇ ਸ਼ਹੀਦ ਬੇਸ਼ੱਕ ਉਹ ਜਿਵੇਂ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਫਿਰ ਨਵੰਬਰ ਦੇ ਪਹਿਲੇ ਹਫਤੇ 'ਚ ਹੁੰਦੀ ਆ, ਉਹ ਅਸੀਂ ਮੰਡੇ ਦੇ ਪ੍ਰੋਗਰਾਮ 'ਚ ਜ਼ਿਕਰ ਕਰਾਂਗੇ, ਲੇਕਿਨ ਇਹ ਇੱਕ ਬਹੁਤ ਵੱਡਾ ਇਤਿਹਾਸ ਦਾ ਕਾਰਨਾਮਾ ਇਹਨਾਂ ਯੋਧਿਆਂ ਨੇ ਕਰਕੇ ਦਿਖਾਇਆ, ਔਰ ਇਸ ਗੱਲ ਨੂੰ ਵੀ ਯਕੀਨੀ ਬਣਾਇਆ। ਬੇਅੰਤ ਸਿੰਘ ਹੋਰਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕਿਸੇ ਹੋਰ ਦੇ ਗੋਲੀ ਨਾ ਲੱਗੇ। ਤਾਂ ਸਾਰੇ ਇਹਨਾਂ ਦੇ ਸਣੇ ਕਮਾਂਡੋ ਦੂਜੇ ਉਹ ਤਾਂ ਲੱਭਦੇ ਨਹੀਂ ਸੀ। ਉਹਨੇ ਸ਼ਹੀਦ ਬੇਅੰਤ ਸਿੰਘ ਨੇ ਪਹਿਲੀ ਫਾਇਰਿੰਗ ਔਰ ਫਿਰ ਸਤਵੰਤ ਸਿੰਘ ਹੋਰਾਂ ਨੇ ਸਟੇਨ ਨਾਲ ਕਰਕੇ ਉਹਨਾਂ ਨੇ ਕਿਹਾ ਹਮਨੇ ਜੋ ਕਰਨਾ ਥਾ ਕਰ ਲਿਆ, ਤੁਮਨੇ ਜੋ ਕਰਨਾ ਹੈ ਕਰ ਲਓ। ਔਰ ਸ਼ਹੀਦ ਬੇਅੰਤ ਸਿੰਘ 31 ਅਕਤੂਬਰ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਉਹਨਾਂ ਨੂੰ ਮੌਕੇ ਦੇ ਉੱਤੇ ਹੀ ਸ਼ਹੀਦ ਕਰ ਦਿੱਤਾ ਗਿਆ ਸੀ। ਆਪਣੇ ਵੱਲੋਂ ਤਾਂ ਉਹਨਾਂ ਨੇ ਸਤਵੰਤ ਸਿੰਘ ਹੋਰਾਂ ਨੂੰ ਵੀ ਸ਼ਹੀਦ ਕਰਤਾ ਸੀ, ਲੇਕਿਨ ਉਹ ਸੀਰੀਅਸ ਹਾਲਤ ਦੇ ਵਿੱਚ ਉਹਨਾਂ ਦੀ ਬੈਕ ਦੇ ਵਿੱਚ ਗੋਲੀ ਰਹੀ ਔਰ ਉਹ ਸਰਵਾਈਵ ਕੀਤੇ। ਬਾਅਦ 'ਚ ਟਰਾਇਲ ਚੱਲਿਆ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਔਰ ਉਹਨਾਂ ਨੂੰ, ਔਰ ਇਹ ਟਰਾਇਲ ਜਿਹੜਾ 254 ਦਿਨ ਚੱਲਿਆ ਔਰ ਭਾਈ ਸਤਵੰਤ ਸਿੰਘ, ਕੇਰ ਸਿੰਘ ਹੋਰਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਔਰ ਮੈਂ ਕੁਦਰਤੀ ਅੱਜ ਆਰਕਾਈਵ 'ਚ 23 ਜਨਵਰੀ 1986 ਦੀ LA ਲਾਸ ਐਂਜਲਸ ਟਾਈਮਸ, ਬੜੀ ਪਪੂਲਰ ਅਖਬਾਰ ਹੈ, ਉਹ ਸਟੋਰੀ ਜਦੋਂ ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਗਈ ਜੱਜ ਵੱਲੋਂ 23 ਜਨਵਰੀ 1986 ਦੀ ਹੈ, ਉਦੋਂ ਉਹਦੇ 'ਚ ਉਹਨੇ ਮੈਂਸ਼ਨ ਕੀਤੀ ਜਿਹੜੀ ਇੱਕ ਡਿਟੇਲ, ਕਿਉਂਕਿ ਮੈਂ ਅੱਗੇ ਕੋਟ ਕੀਤੀ ਹੈ ਤਾਂ ਇੱਕ ਦੋ ਨੇ ਮੈਨੂੰ ਕਿਹਾ ਜੀ ਨਹੀਂ ਇਹਦਾ ਕੋਈ ਸਬੂਤ ਤਾਂ ਨਹੀਂ ਮਿਲਦਾ ਵੀ ਕੀ ਹੈਗਾ। ਹੁਣ ਜਦੋਂ ਟਰਾਇਲ ਚੱਲਦਾ ਹੈ, ਪ੍ਰੋਸੀਕਿਊਸ਼ਨ ਸਰਕਾਰੀ ਸਾਈਡ ਕੀ ਸਬੂਤ ਵੀ ਇਹਨਾਂ ਨੇ ਕਿਵੇਂ ਫੈਸਲਾ ਕੀਤਾ ਕਿ ਵੀ ਇੰਦਰਾ ਗਾਂਧੀ ਨੂੰ ਸੋਧਣਾ। ਔਰ ਮੈਂ ਜਿਹੜਾ ਜਦੋਂ ਟਰਾਇਲ ਚੱਲਦਾ ਹੈ, ਜਿਹੜਾ ਸਰਕਾਰੀ ਵਕੀਲ ਹੈ ਉਹ ਜਿਹੜੀ ਦਲੀਲ ਦੇ ਰਿਹਾ ਜੱਜ ਨੂੰ, ਔਰ LA ਟਾਈਮਸ ਨੇ ਉਹਨੂੰ ਕੋਟ ਕੀਤਾ ਹੈ, ਉੱਤੇ ਉਹਦਾ ਹੈਡਲਾਈਨ ਦਿੱਤਾ ਹੈ ਫੈਲਕਨ ਵਾਜ਼ ਏ ਸਾਈਨ, ਕਿ ਬਾਜ ਆ ਗਿਆ। ਔਰ ਇਹ ਸਟੋਰੀ ਹੈ, ਦ ਪ੍ਰੋਸੀਕਿਊਸ਼ਨ ਸੈਡ a chance flight by a falcon to Gandhi's home in September 1984 triggered the conspiracy। ਇਹ ਜਿਹੜੀ ਸਾਜ਼ਿਸ਼ ਦਾ ਮੁੱਢ ਵੱਜਾ ਹੈ ਜਦੋਂ ਸਤੰਬਰ 1904, ਹੁਣ ਜੂਨ ਦੇ ਵਿੱਚ ਘਰੂਕਾਰਾ ਵਰਤਾਂਦੀ ਹੈ ਡੈਣ, ਔਰ ਸਤੰਬਰ ਦੇ ਵਿੱਚ ਇੰਦਰਾ ਗਾਂਧੀ ਦੀ ਕੋਠੀ ਦੇ ਗੇਟ ਦੇ ਉੱਤੇ ਆ ਕੇ ਇੱਕ ਬਾਜ ਬੈਠ ਗਿਆ। ਉੱਥੋਂ ਕਹਿੰਦੇ ਇਹ ਸਾਜ਼ਿਸ਼ ਸ਼ੁਰੂ ਹੋਈ। ਦਾ ਫੈਲਕਨ ਇਹ ਗੁੱਡ ਲੱਕ ਓਮਨ ਫॉर ਸਿੱਖਸ, ਕਿ ਜਿਹਨੂੰ ਸਿੱਖ ਸਮਝਦੇ ਨੇ ਗੁੱਡ ਲੱਕ ਨਹੀਂ ਹੈ। 10ਵੇਂ ਪਾਤਸ਼ਾਹ ਨੂੰ ਅਸੀਂ ਚਿੱਟੇ ਆ ਬਾਜਾਂ ਵਾਲੇ, ਕਲਗੀਆਂ ਵਾਲੇ, ਬਾਜਾਂ ਵਾਲੇ, ਸੋ ਬਾਜ ਨੀਲੇ ਦੇ ਸ਼ਾਹ ਸਵਾਰ ਔਰ ਚਿੱਟਿਆਂ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਸਾਡੇ ਗੁੱਡ ਬੈਡ ਓਮਨ ਨਹੀਂ ਨੇ ਅਸੀਂ। ਦਾ ਫੈਲਕਨ ਇਹ ਗੁੱਡ ਲੱਕ ਓਮਨ ਫॉर ਸਿੱਖਸ ਵਾਸ ਸਪੌਟਡ ਬਾਈ ਬਲਬੀਰ ਸਿੰਘ ਹੂ ਸ਼ੋਡ ਇਟ ਟੂ ਬੇਅੰਤ ਸਿੰਘ। ਉਹ ਕਹਿੰਦੇ ਜੀ ਬਲਬੀਰ ਸਿੰਘ ਨੂੰ ਵੀ ਇਸੇ ਲਈ ਫਾਂਸੀ ਨਾਲ ਦਿੱਤੀ ਸੀ, ਪਰ ਉਹ ਬਾਅਦ ਚ ਕੁਇਟ ਕਰਤਾ। ਉਹਨੇ ਕਿਹਾ ਉਹਨੇ ਬਾਜ ਦੇਖਿਆ ਤੇ ਉਹ ਡਿਊਟੀ ਤੇ ਸੀ, ਨਾਲ ਉਹਨੇ ਬੇਅੰਤ ਸਿੰਘ ਨੂੰ ਦੱਸਿਆ ਬਾਜ ਬੈਠੇ। The two agreed that the bird signified a divine order for them to kill Gandhi। ਉਹ ਕਹਿੰਦਾ ਵੀ ਹੁਣ ਅਕਾਲ ਪੁਰਖ ਦਾ ਹੁਕਮ ਆ ਗਿਆ ਸਾਨੂੰ ਕਿ ਇਹਨੂੰ ਪਾਪੜ ਨੂੰ ਚੱਕ ਦਿਓ। Prosecutor said Kher Singh urged his nephew Beyant Singh to avenge the temple assault। ਉਹੀ ਅੰਮ੍ਰਿਤ ਛਕਣ ਨੂੰ ਕਹਿ ਦਾ ਮਤਲਬ ਇਹ। ਸੋ ਮੈਂ ਸਮਝਦਾ ਵੀ ਇਹ ਜਿਹੜੀਆਂ ਚੀਜ਼ਾਂ ਹਿਸਟਰੀ ਦੇ ਰੈਕੋਰਡ ਦੇ ਵਿੱਚ ਆ ਜਾਂਦੀਆਂ ਨੇ। ਬਿਲਕੁਲ। ਹੁਣ ਇਹ ਬਾਜਾਂ ਵਾਲੇ ਨੇ ਆਪਣੀ ਕਲਾ ਵਰਤਾਈ ਔਰ ਇਸ ਪਾਪਣ ਦਾ ਅੰਤ ਹੋਇਆ। ਮੈਂ ਕਨਕਲੂਜਨ ਜਦੋਂ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਦੀ ਗੱਲ
ਭਾਈ ਸਤਵੰਤ ਸਿੰਘ ਹੋਰਾਂ ਨੇ ਬਹੁਤ ਪ੍ਰਵੇਲ ਕੀਤਾ ਹੈ। ਜਦੋਂ ਵੀ ਮੁਲਾਕਾਤ ਬੜੀ ਮੁਸ਼ਕਲ ਦੇ ਨਾਲ ਹੁੰਦੀ ਸੀ ਕਿ ਤੁਹਾਡੀ ਜਿਹੜੀ ਹੈ ਮੈਂ ਤਾਂ ਹੁਣ ਗੁਰੂ ਕਲਗੀਆਂ ਵਾਲੇ ਦੀ ਗੋਦ 'ਚ ਜਾਣਾ ਹੈ, ਤੁਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਨਵੇਂ ਸਿਰਿਓਂ ਸ਼ੁਰੂ ਕਰੋ। ਉਹਨਾਂ ਕਿਹਾ ਵੀ ਨਹੀਂ, ਮੇਰੀ ਅਰਦਾਸ ਤੁਹਾਡੇ ਨਾਲ ਹੋਈ ਹੈ, ਤੁਸੀਂ ਮੇਰੇ ਹੁਣ ਹਸਬੈਂਡ ਹੋ। ਔਰ ਸਾਰੀਆਂ ਪੰਥਕ ਜਥੇਬੰਦੀਆਂ ਦੇ ਰੋਕਦਿਆਂ ਵੀ ਉਹਨਾਂ ਨੇ ਕਿਹਾ ਵੀ ਅੱਛਾ, ਜੇ ਤੁਸੀਂ ਹੁਣ ਮੈਨੂੰ ਵਿਆਹਤਾ ਨਹੀਂ ਮੰਨਦੇ ਤੇ ਮੈਂ ਭਾਈ ਸਤਵੰਤ ਸਿੰਘ ਦੀ ਫੋਟੋ ਦੇ ਨਾਲ ਲਾਵਾਂ ਲਵਾਂਗੀ। ਔਰ ਦਰਸ਼ਕ ਦੇਖ ਵੀ ਸਕਦੇ ਨੇ, ਮੈਂ ਕਿਹਾ ਸੀ ਟੈਕਨੀਕਲ ਟੀਮ ਨੂੰ ਜੇ ਉਹਨਾਂ ਫੋਟੋ ਕੱਢੀ ਹੋਏ ਜੀ ਕਿ ਉਹਨਾਂ ਦੀ ਤਸਵੀਰ, ਇਹ ਵੀ ਕਦੇ ਇਤਿਹਾਸ 'ਚ ਨਹੀਂ ਪਹਿਲਾਂ ਹੋਇਆ। ਹਾਲਾਂ ਅਸੀਂ ਭਾਈ ਜੋਗਾ ਸਿੰਘ ਦੇ ਹਵਾਲੇ ਨਾਲ ਪਿਸ਼ਾਵਰ 'ਚ ਕਿਹਾ ਜਾਂਦਾ ਹੈ ਕਿ ਜੀ ਕਲਾਮ ਜਿਹੜੀ ਹੈ ਉਹਨਾਂ ਦੇ ਕਿਰਪਾਨ ਦੇ ਨਾਲ ਲਈ, ਕਿਉਂਕਿ ਜੋਗਾ ਸਿੰਘ ਲਾਵਾਂ ਹੋਈਆਂ, ਨਾਲ ਹੀ ਹੁਕਮਨਾਮਾ ਮਿਲਿਆ 10ਵੇਂ ਪਾਤਸ਼ਾਹ ਦਾ ਵੀ ਆ ਜਾਓ ਅਨੰਦਪੁਰ, ਤੇ ਕਹਿੰਦੇ ਨੇ 2 ਲਾਵਾਂ ਮੁਕੰਮਲ ਹੋਈਆਂ ਸੀ, ਉਹ ਵਿੱਚ ਹੀ ਛੱਡ ਕੇ ਤੁਰ ਪਏ ਵੀ ਗੁਰੂ ਦਾ ਹੁਕਮ ਹੈ। ਇਹ ਅਸੀਂ ਪੜ੍ਹਦੇ ਹਾਂ ਲਿਖਿਆ, ਲੇਕਿਨ ਅਸੀਂ ਇਹ ਆਪਣੇ ਅਜੋਕੇ ਇਸ ਸਮੇਂ 'ਚ ਦੇਖਦੇ ਹਾਂ ਕਿ ਉਹ ਉਸ ਫੋਟੋ ਦੇ ਨਾਲ ਲਾਵਾਂ ਲੈਂਦੇ ਨੇ। ਔਰ ਅਲੋਕਾਰ ਸੁਹਾਗਣ, ਅਕਸਰ ਸੁਹਾਗਣ ਲਫ਼ਜ਼ ਜਿੱਥੇ ਜਿਹੜਾ ਜੋੜੀ ਸਲਾਮਤ ਹੁੰਦੀ ਹੈ ਉਸ ਦੇ ਲਈ ਹੁੰਦਾ ਹੈ, ਅਲੋਕਾਰ ਇਸ ਲਈ ਹੈ ਕਿ ਇਹਨਾਂ ਦਾ ਕੋਈ ਮੁਕਾਬਲਾ ਹੀ ਨਹੀਂ ਹੈ। ਬਿਲਕੁਲ। ਔਰ ਬਾਅਦ ਦੇ ਵਿੱਚ ਅਨਫੋਰਚੂਨੇਟਲੀ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਬੀਬੀ ਸੁਰਿੰਦਰ ਕੌਰ ਸਾਨੂੰ ਵਿਛੋੜਾ ਦੇ ਗਏ, ਲੇਕਿਨ ਉਹਨਾਂ ਨੇ ਅਖੀਰਲੇ ਸਾਹ ਤੱਕ ਉਸ ਸ਼ਾਨ ਦੇ ਨਾਲ ਹੀ ਅਲੋਕਾਰ ਸੁਹਾਗਣ ਵਾਲਾ ਜਿਹੜਾ ਕਿਰਦਾਰ ਹੈ ਸਿੱਖੀ ਦਾ ਨਿਭਾਇਆ। ਔਰ ਸਤਿਗੁਰੂ ਰਹਿਮਤ ਕਰਨ, ਜੇ 37 ਵਰ੍ਹੇ ਬੀਤੇ ਨੇ, ਇਹਨਾਂ 37 ਵਰ੍ਹਿਆਂ 'ਚ ਜੋ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਹੋਰਾਂ ਨੇ ਜਿਸ ਰਾਏ ਕੌਮ ਨੂੰ ਤੋਰਿਆ ਸੀ, ਜਦੋਂ ਤੁਸੀਂ ਕਿਹਾ ਅਣਖਾਂ ਦੇ ਵਾਰਿਸ, ਸੋ ਇਹਨਾਂ 37 ਵਰ੍ਹਿਆਂ 'ਚ ਖਾਲਸਾ ਪੰਥ ਦੇ ਸਪੁੱਤਰ ਸਪੁੱਤਰੀਆਂ ਨੇ ਬਾਰ-ਬਾਰ ਇਹ ਮੈਸੇਜ ਦਿੱਤਾ ਹੈ ਕਿ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੇ ਵਾਰਸਾਂ ਦੀ ਲੜੀ ਅਜੇ ਮੁੱਕੀ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ। ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਆਜ਼ਾਦ ਨਾਨ ਪ੍ਰੋਫਿਟ ਜਿਹੜਾ ਮੀਡੀਆ ਅਦਾਰਾ ਹੈ। ਸੋ ਟੀਵੀ 84 ਨੂੰ ਸਿਆਸੀ ਜਾਂ ਕਾਰਪੋਰੇਟ ਪ੍ਰਭਾਵ ਤੋਂ ਮੁਕਤ ਰੱਖਣ ਲਈ ਅਸੀਂ ਆਪ ਸਭ ਦਰਸ਼ਕਾਂ ਤੇ ਨਿਰਭਰ ਕਰਦੇ ਹਾਂ। ਸੋ ਆਜ਼ਾਦ ਸਿੱਖ ਪੱਤਰਕਾਰਿਤਾ ਨੂੰ ਜਿਉਂਦਾ ਰੱਖਣਾ ਸਮੇਂ ਦੀ ਮੁੱਖ ਲੋੜ ਹੈ। ਸੋ ਆਪ ਦਰਸ਼ਕਾਂ ਦੀ ਮਦਦ ਤੋਂ ਬਿਨਾਂ ਇਹ ਸੰਭਵ ਨਹੀਂ ਹੈ। ਸੋ ਆਪਣੇ ਦਸਵੰਧ ਵਿੱਚੋਂ ਟੀਵੀ 84 ਨੂੰ ਡੋਨੇਟ ਕਰੋ। ਸਕਰੀਨ ਤੇ ਆ ਰਹੀ ਜਿਹੜੀ ਜਾਣਕਾਰੀ ਹੈ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸਾਡੀ ਵੈਬਸਾਈਟ www.tv84.tv ਜਾਂ ਸੋਸ਼ਲ ਮੀਡੀਆ ਤੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਟੀਵੀ 84 ਨੂੰ ਡੋਨੇਟ ਕਰ ਸਕਦੇ ਹੋ। ਸੋ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।